ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਪਾਈਦਾ ਹੈ ਚਾਨਣਾ, ਉੱਥੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚੱਲੀਏ ਧੰਨਵਾਦ। ਸਭ ਤੋਂ ਪਹਿਲਾਂ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ, ਨਿੰਮਾ ਸਹੋਤਾ। ਉਹਨਾਂ ਦਾ ਨੰਬਰ ਨੋਟ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ ਮਿੰਟੂ ਜੀ। ਸਭ ਤੋਂ ਪਹਿਲੀ ਖਬਰ ਤੇ ਜੇਕਰ ਆਈਏ ਤਾਂ ਭਗਵੰਤ ਮਾਨ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਜੀ। ਕਹਿੰਦੇ ਵੀ ਜਨਵਰੀ 'ਚ ਤੋਹਫੇ ਆ ਰਹੇ ਨੇ। ਕੀ ਨੇ ਜੀ ਇਹ ਤੋਹਫੇ? ਭੇਜੇ ਹੋਏ ਤੋਹਫੇ ਸੱਜਣਾ ਦੇ ਫਿਰ ਦਿਲ ਨਾਲ ਲਗਾਉਣੇ ਪੈਂਦੇ ਨੇ। ਤੇ ਗੱਲ ਜੀ, ਇਹ ਆ ਕਿ ਕੁਝ ਤੋਹਫੇ ਜਿਹੜੇ ਹੁੰਦੇ ਆ ਉਹ ਖੁਸ਼ ਕਰ ਦਿੰਦੇ ਨੇ, ਤੇ ਕੁਝ ਤੋਹਫੇ ਤੁਹਾਨੂੰ ਪਤਾ ਜੇ ਗਿਆ ਤੋਂ ਬਾਅਦ ਮਿਲ ਜਾਣ ਤੇ ਉਹ ਉਦਾਸ ਕਰ ਦਿੰਦੇ ਨੇ। ਤੁਰਗਿਆਂ ਦੇ ਵੀ ਹੂੰ, ਤੋਹਫੇ ਹੁੰਦੇ ਆ ਨਾ, ਉਹ ਫਿਰ ਉਹਨਾਂ ਦੀ ਵਿਦਾਇਗੀ ਤੋਂ ਬਾਅਦ, ਉਹਨਾਂ ਦੀ ਰੁਖਸਤਗੀ ਤੋਂ ਬਾਅਦ ਜਦੋਂ ਵੀ ਅਕਸਰ ਸਾਹਮਣੇ ਆਉਂਦੇ ਤਾਂ ਰਵਾਉਂਦੇ ਆ। ਤਾਂ ਫਿਲਹਾਲ ਦੇਖੋ, ਮਾਨ ਸਾਹਿਬ ਸੱਤਾ ਦੇ ਵਿੱਚ ਨੇ, ਤਾਂ ਜੇ ਉਹ ਤੋਹਫਾ ਲੈ ਕੇ ਆਉਣਗੇ ਤਾਂ ਇਹਦਾ ਮਤਲਬ ਹੈ ਕਿ ਲੋਕ ਉਸ ਤੋਹਫੇ ਨੂੰ ਉਡੀਕਣਗੇ, ਸ਼ਾਇਦ ਖੁਸ਼ ਵੀ ਹੋਣਗੇ। ਤਾਂ ਬਹਰਹਾਲ ਤੁਹਾਨੂੰ ਯਾਦ ਹੋਣਾ ਹੈ ਕਿ ਆਪਾਂ ਕੁਝ ਦਿਨ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਜੋ ਇਹਨਾਂ ਦੀ ਹੈਲਥ ਵਾਲੀ ਸਕੀਮ ਹੈ, ਡ੍ਰੀਮ ਪ੍ਰੋਜੈਕਟ ਹੈ ਜਿਹੜਾ ਇਹਨਾਂ ਦਾ, ਤਾਂ ਉਹ ਨਵੇਂ ਸਾਲ ਦੇ ਵਿੱਚ ਆਏਗਾ। ਯਾਨੀ ਇਹਨਾਂ ਨੇ ਜਿਹੜੀ ਡੈਡਲਾਈਨ ਕਹੀ ਸੀਗੀ ਪਹਿਲਾਂ ਕਿ ਅਕਤੂਬਰ ਦੇ ਵਿੱਚ ਕਰਾਂਗੇ, ਫਿਰ ਉਸਨੂੰ ਦਸੰਬਰ ਤੱਕ ਵਧਾ ਦਿੱਤਾ ਸੀ, ਪਰ ਅਸੀਂ ਕਿਹਾ ਸੀਗਾ ਕਿ ਉਹ ਨਵੇਂ ਸਾਲ ਤੇ ਹੀ ਲਾਂਚ ਹੋਏਗੀ। ਤਾਂ ਜੀ, ਫਿਲਹਾਲ ਅੱਜ ਆਫੀਸ਼ੀਅਲੀ ਇਹਨਾਂ ਨੇ ਐਲਾਨ ਕਰ ਦਿੱਤਾ ਹੈ। ਵੈਸੇ ਅੰਦਰ ਖਾਤੇ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ, ਪਹਿਲਾਂ ਹੀ ਪਤਾ ਲੱਗਿਆ ਸੀਗਾ। ਤਾਂ ਬਹਰਹਾਲ 10 ਲੱਖ ਤੱਕ ਦਾ ਮੁਫਤ ਇਲਾਜ, 3 ਕਰੋੜ ਪੰਜਾਬੀਆਂ ਨੂੰ ਮਿਲੇਗਾ ਲਾਭ। ਚੰਡੀਗੜ੍ਹ ਦੇ ਹਸਪਤਾਲਾਂ ਦੇ ਵਿੱਚ ਵੀ ਇਲਾਜ ਹੋ ਸਕੇਗਾ। ਤਾਂ ਮਤਲਬ ਕਿ ਇਹ ਇੱਕ ਬਹੁਤ ਵੱਡਾ ਸਟੈਪ ਹੋਏਗਾ। ਮੈਂ ਅੱਗੇ ਕਿਹਾ ਸੀਗਾ ਕਿ ਦੇਖੋ, ਗੱਲ ਹੁੰਦੀ ਆ ਲਾਗੂ ਕਰਨ ਦੀ। ਜੇ ਜੀ, ਇਹਨੂੰ ਇਹ ਸਫਲਤਾ ਪੂਰਵਕ ਲਾਗੂ ਕਰ ਜਾਂਦੇ, ਇਕੱਲੇ ਪ੍ਰਚਾਰ ਤੱਕ ਨਹੀਂ, ਜੀ, ਗੱਲਾਂ ਦੋ ਹੁੰਦੀਆਂ ਨੇ ਨਾ, ਇੱਕ ਹੁੰਦਾ ਪ੍ਰਚਾਰ, ਇੱਕ ਪਸਾਰ, ਕਿ ਚੀਜ਼ ਨੂੰ ਪਹੁੰਚਾਇਆ ਵੀ ਜਾਵੇ। ਹੂੰ, ਜੇ ਇਹਨਾਂ ਨੇ ਸੁਹਿਰਦ ਢੰਗ ਦੇ ਨਾਲ ਬਿਲਕੁਲ ਐਂਡ ਆਲੇ ਹਾਸ਼ੀਏ ਵਾਲੇ ਵਰਗ ਤੱਕ ਇਸ ਯੋਜਨਾ ਨੂੰ ਪਹੁੰਚਾ ਦਿੱਤਾ, ਡੈਫੀਨਿਟਲੀ ਫਾਇਦਾ ਪਹੁੰਚੇਗਾ। ਡੈਫੀਨਿਟਲੀ, ਜੀ, ਕਿਉਂਕਿ ਅੱਜ ਵੀ ਤੁਸੀਂ ਵੇਖੋ, ਕਿਉਂਕਿ ਆਪਾਂ ਵੇਖਦੇ ਆ ਕਿ ਇਹਨਾਂ ਦੇ ਕੋਲ ਬਹੁਤ ਵੱਡੀਆਂ ਕੋਈ ਨੀਤੀਆਂ ਹੈ ਨਹੀਂ, ਪਰ ਜੀ, ਇਹਨਾਂ ਨੇ ਜਿਹੜੀ ਯੋਜਨਾ ਲਿਆਂਦੀ ਸੀ 300 ਯੂਨਿਟ ਦੀ, ਉਹ ਅੱਜ ਵੀ ਇਹਨਾਂ ਨੂੰ ਫਾਇਦਾ ਪਹੁੰਚਾਉਂਦੀ ਹੈ ਸਿਆਸੀ ਤੌਰ ਜੀ, ਤੇ। ਜੀ, ਜੀ, ਸਮਝਦੇ ਹੋ ਨਾ? ਤੁਸੀਂ ਪੰਜਾਬ ਰਹਿੰਦੇ ਹੋ ਸਕਦਾ ਹੂੰ, ਬਾਹਰ ਰਹਿਣ ਵਾਲੇ ਨੂੰ ਇਹਨਾਂ ਚੀਜ਼ਾਂ ਦਾ ਨਾ ਪਤਾ ਹੋਵੇ। ਤੁਸੀਂ ਫੀਲਡ ਦਾ ਜਰਨਲਿਜ਼ਮ ਵੀ ਕਰਦੇ ਹੋ, ਤੁਹਾਨੂੰ ਪਤਾ ਹੈ ਇਹ ਚੀਜ਼ ਧਰਾਤਲ ਜੀ, ਜੀ, ਤੇ ਕੰਮ ਕਰਦੀ ਹੈ, ਕਿਉਂਕਿ ਇਸ ਚੀਜ਼ ਦੇ ਨਾਲ ਹਰ ਬੰਦਾ ਪ੍ਰਭਾਵਿਤ ਹੁੰਦਾ। ਬਿਜਲੀ ਅੱਜ ਹਰ ਬੰਦੇ ਦੀ ਜ਼ਰੂਰਤ ਆ। ਇਸ ਤਰ੍ਹਾਂ ਹੀ ਸਿਹਤ ਜਾਂ ਮੈਡੀਕਲ ਹੈ ਜਿਹੜੀ, ਉਹ ਕਹਿ ਲਓ ਕਿ ਹਰ ਬੰਦੇ ਦੀ ਜ਼ਰੂਰਤ ਹੈ। ਹਰ ਜੀ, ਸ਼ਖਸ ਦਾ ਘਰ ਦਾ ਜਿਹੜਾ ਬਜਟ ਹੈ, ਉਹ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਹੈ ਉਹ ਰੱਖਦਾ ਹੈ ਜੀ ਸਿਹਤ ਤੇ ਜੇ ਉਹਦੇ ਵਿੱਚ ਬੱਚਤ ਹੁੰਦੀ ਹੈ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਵਧੀਆ ਹੋਏਗਾ, ਬਹੁਤ ਵਧੀਆ ਹੋਏਗਾ। ਤੋ ਬਹਰਹਾਲ ਜਿੰਨਾ ਕੁ ਇਹਦੇ ਬਾਰੇ ਆਪਾਂ ਨੂੰ ਪਤਾ ਹੈ, ਜਾਂ ਮੈਂ ਹੋਰ ਤਫਸੀਲ ਦੇ ਨਾਲ, ਪਹਿਲਾਂ ਤੇ ਆਪਾਂ ਖਬਰ ਕਰ ਲੈਂਦੇ ਹਾਂ ਤਫਸੀਲ ਦੇ ਨਾਲ ਇਹਦੇ ਵਿੱਚ ਕੀ ਆ, ਤਾਂ ਬਾਕੀ ਜੋ ਮੈਨੂੰ ਪਤਾ ਹੈ ਉਹ ਫਿਰ ਮੈਂ ਵੀ ਦੱਸ ਦੇਵਾਂਗਾ। ਤਾਂ ਸੀਐਮ ਮਾਨ ਨੇ ਮਨਜ਼ੂਰੀ ਦੇ ਦਿੱਤੀ ਅੱਜ, ਤੇ ਜੀ, ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਤੇ ਕੈਸ਼ਲੈਸ ਇਲਾਜ ਮਿਲੇਗਾ। ਇਹਦੇ ਜੀ, ਨਾਲ 3 ਕਰੋੜ ਪੰਜਾਬੀਆਂ ਨੂੰ ਲਾਭ ਹੋਏਗਾ।
ਇਸ ਸਕੀਮ ਦੇ ਤਹਿਤ ਸਰਕਾਰੀ ਤੇ ਸੂਚੀਬੱਧ ਨਿੱਜੀ ਹਸਪਤਾਲਾਂ ਦੇ ਵਿੱਚ ਗੰਭੀਰ ਬਿਮਾਰੀਆਂ, ਆਪਰੇਸ਼ਨ, ਆਈਸੀਯੂ ਜਾਂਚ, ਆਈਸੀਯੂ ਅੱਡ ਹੋ ਗਿਆ, ਜਾਂਚ ਨੂੰ ਅੱਡ, ਆਈਸੀਯੂ ਜਾਂਚ ਨੂੰ ਇਕੱਠਿਆਂ ਨਹੀਂ ਕਰਨਾ, ਆਈਸੀਯੂ ਕੌਮਾ ਜਾਂਚ ਅਤੇ ਦਵਾਈਆਂ ਨਾਲ ਜੁੜੇ ਸਾਰੇ ਖਰਚ ਇਨਕਲੂਡ ਹੋਣਗੇ। ਜੀ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ, ਪੇਪਰਲੈਸ ਹੋਏਗਾ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ। ਇਲਾਜ ਤੋਂ ਪਹਿਲਾਂ ਤੇ ਬਾਅਦ ਦਾ ਖਰਚ ਵੀ ਇਸ ਸਕੀਮ ਦੇ ਵਿੱਚ ਸ਼ਾਮਲ ਹੋਵੇਗਾ। ਚੰਡੀਗੜ੍ਹ ਦੇ ਹਸਪਤਾਲਾਂ ਦੇ ਵਿੱਚ ਵੀ ਇਲਾਜ ਮਿਲੇਗਾ। ਤਾਂ ਗੱਲ ਇਹ ਆ ਕਿ ਪਹਿਲਾਂ 5 ਲੱਖ ਰੁਪਏ ਤੱਕ ਦਾ ਇਲਾਜ ਮਿਲਦਾ ਸੀਗਾ, ਉਸ ਨੂੰ ਵਧਾ ਕੇ ਹੁਣ 10 ਲੱਖ ਰੁਪਏ ਤੱਕ ਕਰ ਦਿੱਤਾ ਗਿਆ। ਜੀ ਤਾਂ ਜਿਹੜੀਆਂ ਦੋ ਅਹਿਮ ਗੱਲਾਂ ਨੇ ਕਿ ਮਹਿੰਗੇ ਇਲਾਜ ਤੋਂ ਰਾਹਤ ਦੇਵੇਗੀ ਯੋਜਨਾ। ਇਹਨਾਂ ਦਾ ਕਹਿਣਾ ਆਰਥਿਕ ਤੰਗੀ ਇਲਾਜ ਦੇ ਵਿੱਚ ਹੁਣ ਕਿਸੇ ਕਿਸਮ ਦਾ ਅੜਿੱਕਾ ਅੜਚਨ ਨਹੀਂ ਬਣੇਗੀ। ਤੇ ਨਾਲ ਅਹਿਮ ਗੱਲਾਂ ਇਸ ਸਕੀਮ ਦੇ ਨਾਲ ਜੁੜੀਆਂ ਜਿਹੜੀਆਂ ਸਾਹਮਣੇ ਆਈਆਂ ਕਿ ਜੀ ਕਿਸੇ ਵੀ ਤਰ੍ਹਾਂ ਦੇ ਕਾਰਡ ਦੀ ਜ਼ਰੂਰਤ ਨਹੀਂ, ਨੀਲਾ ਪੀਲਾ ਕਾਰਡ ਕੁਛ ਨਹੀਂ, ਸਿਹਤ ਕਾਰਡ ਦੇ ਜ਼ਰੀਏ। ਮਤਲਬ ਸਿਹਤ ਕਾਰਡ ਕੀ ਹੈ ਕਿ ਤੁਹਾਡਾ ਹੁਣ ਜੇ ਤੁਸੀਂ ਪੰਜਾਬ 'ਚ ਰਹਿੰਦੇ ਹੋ, ਮੂਲ ਵਾਸੀ ਹੋ ਤੁਸੀਂ ਪੰਜਾਬ ਦੇ, ਤਾਂ ਫਿਰ ਜੀ ਤੁਸੀਂ ਇਲਾਜ ਕਰਵਾ ਸਕਦੇ ਹੋ ਜਿਹਦਾ ਆਧਾਰ ਕਾਰਡ ਜਾਂ ਜਿਹਦਾ ਇੱਥੇ ਸਾਰਾ ਡਾਕੂਮੈਂਟ ਬਣਿਆ ਹੈ। ਠੀਕ ਹੈ ਨਾ ਜੀ। ਜੀ ਤਾਂ ਮਤਲਬ ਜੀ ਕਿ ਉਹ ਇਸ ਇਲਾਜ ਦਾ ਫਾਇਦਾ ਲੈ ਸਕਦਾ ਜੇ ਉਹ ਵਸਨੀਕ ਹੈ। ਠੀਕ ਹੈ ਜੀ। 10 ਲੱਖ ਰੁਪਏ ਤੱਕ ਦਾ ਇਲਾਜ ਕਰਾਇਆ ਜਾ ਸਕਦਾ। ਹਰ ਸਾਲ ਇੰਨੀ ਹੀ ਰਕਮ ਦਾ ਇਲਾਜ ਮਿਲੇਗਾ, ਮਤਲਬ ਕਿ ਇੱਕ ਸਾਲ 'ਚ ਤੁਸੀਂ 10 ਲੱਖ ਦਾ। ਖਾਸ ਗੱਲ ਇਹ ਆ ਜੀ ਕਿ 5 ਲੱਖ ਰੁਪਏ ਤੱਕ ਦਾ ਪਹਿਲਾਂ ਕੇਂਦਰੀ ਯੋਜਨਾ ਤਹਿਤ ਇਲਾਜ ਮਿਲਦਾ ਸੀ। ਹਰ ਤਰ੍ਹਾਂ ਦੀ ਬਿਮਾਰੀ ਕਵਰ ਹੋਏਗੀ, ਮਤਲਬ ਹਰੇਕ ਤਰ੍ਹਾਂ ਦੀ। ਬਿੱਲ ਜੀ ਖੁਦ ਹਸਪਤਾਲ ਕਲੇਮ ਕਰੇਗਾ, ਮਰੀਜ਼ ਨੂੰ ਕੁਝ ਨਹੀਂ ਦੇਣਾ। ਮਤਲਬ ਕਿ ਐਡਮਿਟ ਹੋਇਆ, ਕਾਰਡ ਦਿਖਾਇਆ, ਮਰੀਜ਼ ਉੱਥੋਂ ਚਲਾ ਜਾਏਗਾ, ਹਿਸਾਬ ਜੀ ਕਿਤਾਬ ਦੇਣ ਦੀ ਕੋਈ ਜ਼ਰੂਰਤ ਨਹੀਂ। ਪੂਰੇ ਪਰਿਵਾਰ ਦਾ ਇੱਕ ਹੀ ਕਾਰਡ ਬਣੇਗਾ। ਮਤਲਬ ਇਹ ਹੁਣ ਗੱਲਾਂ ਲਿਖਣ ਵਾਲੀਆਂ ਨੇ ਜਾਂ ਨੋਟ ਕਰਨ ਵਾਲੀਆਂ ਨੇ ਕਿ ਇੱਕ ਫਲੋਟਰ ਕਾਰਡ ਬਣੇਗਾ। ਇਸ ਦੀ ਲਿਮਿਟ 10 ਲੱਖ ਰੁਪਏ ਪ੍ਰਤੀ ਸਾਲ ਹੋਗੀ। ਇਹਦੇ ਵਿੱਚ ਪਰਿਵਾਰ ਦੇ ਸਾਰੇ ਹੀ ਮੈਂਬਰ ਤੈਅ ਰਾਸ਼ੀ ਤੱਕ ਦਾ ਇਲਾਜ ਕਰਵਾ ਸਕਣਗੇ। ਜੀ 10 ਲੱਖ ਰੁਪਏ ਤੱਕ ਦੀ ਜਿਹੜੀ ਇਲਾਜ ਰਾਸ਼ੀ ਆ ਉਹ ਕਿਸੇ ਇੱਕ ਵਿਅਕਤੀ ਦੇ ਲਈ ਨਹੀਂ ਬਲਕਿ ਪੂਰੇ ਪਰਿਵਾਰ ਦੇ ਲਈ। ਮਤਲਬ ਸਪੋਜ਼ ਕਿ ਅਸੀਂ 5 ਮੈਂਬਰ ਆ, ਇੱਕ ਉਹਨਾਂ ਨੇ ਫਲੋਟਰ ਕਾਰਡ ਬਣਾ ਦਿੱਤਾ ਤਾਂ ਉਹਦੇ ਵਿੱਚ 10 ਲੱਖ ਤੱਕ ਦਾ ਫੈਮਿਲੀ ਕਵਰ ਹੋ ਗਿਆ ਇੱਕ ਤਰ੍ਹਾਂ ਨਾਲ, ਕਿਉਂ ਜੀ 10 ਲੱਖ ਤੱਕ ਦਾ ਕਿਸੇ ਦਾ ਵੀ ਜੀ ਦਾ ਮੈਂਬਰ ਦਾ ਉਹ ਇਲਾਜ ਹੋ ਸਕੇਗਾ। ਤਾਂ ਖੈਰ ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ ਗੱਲ ਹੈ। ਪਰ ਗੁਰਪ੍ਰੀਤ ਆਪਾਂ ਵੇਖਿਆ ਆਯੁਸ਼ਮਾਨ ਦੇ ਵਿੱਚ ਕਿੱਡਾ ਵੱਡਾ ਘਪਲਾ ਹੋਇਆ। ਜੀ ਫੌਜੀਆਂ ਦੇ ਇਲਾਜ ਵਾਸਤੇ ਜਿਹੜੀ ਇੱਕ ਸਪੈਸ਼ਲ ਪ੍ਰਣਾਲੀ ਚੱਲਦੀ ਆ, ਉਹਦੇ ਵਿੱਚ ਹੁਣ ਤੱਕ ਘਪਲਾ ਸਾਹਮਣੇ ਆ ਚੁੱਕਾ ਹੈ। ਜੀ ਉਹ ਗੱਲ ਇਹ ਹੈ ਕਿ ਜਿਹੜੇ ਕਲੇਮ ਕੀਤੇ ਜਾਂਦੇ ਉਹਨਾਂ ਦੇ ਵਿੱਚ ਹੇਰ-ਫੇਰ ਜਿਹੜੀ ਰਲ ਕੇ ਕੀਤੀ ਜਾਂਦੀ, ਜੇ ਉਹਦੇ ਤੋਂ ਬਚ ਕੇ ਜੇਲ੍ਹ ਆ ਰਿਹਾ, ਜੇ ਉਹਦੇ ਤੋਂ ਬਚ ਕੇ ਸਕੀਮ ਬਹੁਤ ਵਧੀਆ। ਦੇਖੋ ਮੇਰਾ ਇੱਕ ਅਸੂਲ ਹੈ ਗੁਰਪ੍ਰੀਤ, ਮੈਂ ਵਾਰ-ਵਾਰ ਉਸ ਨੂੰ ਦੁਹਰਾਉਂਦਾ ਵੀ ਰਹਿਣਾ, ਜੀ ਮੈਂ ਕਦੇ ਵੀ ਕਿਸੇ ਨੀਤੀਗਤ ਫੈਸਲੇ ਦਾ ਜੋ ਲੋਕ ਪੱਖੀ ਹੈ, ਮੈਂ ਅੰਨਾ ਵਿਰੋਧੀ ਨਹੀਂ ਆ ਤੇ ਨਾ ਹੀ ਮੈਂ ਕਦੇ ਮਿੱਥ ਕੇ ਕ੍ਰਿਟਿਸਿਜ਼ਮ ਕਰਨ ਵਾਲਾ ਵਿਅਕਤੀ ਆ। ਜਦੋਂ ਸਰਕਾਰ ਕੋਈ ਅੱਛਾ ਫੈਸਲਾ ਲੈ ਕੇ ਆਉਂਦੀ ਹੈ, ਚਾਹੇ ਉਹਦੇ 'ਚ ਠੀਕ ਹੈ ਸਿਆਸੀ ਮਫਾਦ ਨੇ ਜਾਂ ਸਿਆਸੀ ਸਵਾਲ ਹੋਰ ਵੀ ਹੋ ਸਕਦੇ ਆ, ਪਰ ਸਵਾਗਤ ਕਰਨਾ ਬਣਦਾ। ਕਿਉਂਕਿ ਮੈਂ ਦੇਖਦਾ ਵਾਂ ਕਿ ਇੱਥੇ ਇਲਾਜ ਖੁਣੋ ਕਿੰਨੇ ਲੋਕ ਔਖੇ ਆ। ਕੁਝ ਲੋਕ ਤੇ ਆਪਣੇ ਜੀਆਂ ਨੂੰ ਮੌਤ ਦੇ ਹਵਾਲੇ ਕਰ ਦਿੰਦੇ ਨੇ। ਜੀ ਠੀਕ ਹੈ ਬਿल्कुल ਨਾ ਸਰ। ਮੈਂ ਤੁਹਾਨੂੰ ਇੱਕ ਮਿਸਾਲ ਦੇ ਦਿੰਦਾ ਕਿ ਸੈਲੀਬ੍ਰਿਟੀ ਹੈ ਜਿਹੜੇ, ਉਹਨਾਂ ਨੂੰ ਵੇਖ ਜੀ ਲਓ ਕਿੰਨੇ ਦਿਨ ਆਈਸੀਯੂ 'ਚ ਰੱਖ ਲਿਆ ਜਾਂਦਾ ਹੈ, ਵੈਂਟੀਲੇਟਰ ਤੇ ਰੱਖ ਲਿਆ ਜਾਂਦਾ ਹੈ, ਪਰ ਸਧਾਰਨ ਬੰਦੇ ਨੂੰ ਡਾਕਟਰੀ ਜਵਾਬ ਦੇ ਦਿੰਦਾ ਕਿ ਲੈ ਜਾਓ ਸੇਵਾ ਕਰ ਲਓ। ਫਰਕ ਹੁੰਦਾ ਹੈ ਨਾ ਸਾਹਿਬ, ਆਹ ਫਰਕ जी ਜੇ। ਤਾਂ ਇਹ ਬਹੁਤ ਵੱਡਾ ਮੇਰੇ ਖਿਆਲ ਦੇ ਨਾਲ ਫੈਸਲਾ ਹੋਵੇਗਾ ਜੇ ਕਾਮਯਾਬੀ ਨਾਲ ਇਹ ਲਾਗੂ ਕਰ ਗਏ ਤਾਂ, जी ਕਿਉਂਕਿ ਫਿਰ ਤਾਂ ਪ੍ਰਚਾਰ ਹੀ ਹੋ ਜਾਏਗਾ। ਤੇ ਜੇ ਉਤੋਂ ਬੀਬੀਆਂ ਵਾਲਾ ਗੱਫਾ ਤਿਆਰ ਹੋ ਗਿਆ, ਮੇਰੇ ਖਿਆਲ ਦੇ ਨਾਲ ਕਾਫੀ ਕੁਝ ਬਦਲ ਜਾਏਗਾ ਸਿਆਸੀ ਤੌਰ ਤੇ। जी बिल्कुल। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਪੰਜਾਬ ਦੇ ਗਵਰਨਰ ਸਾਹਿਬ ਨੂੰ ਸਿੱਧੀ ਧਮਕੀ ਕੌਣ ਦੇ ਗਿਆ ਜੀ? ਗਵਰਨਰ ਸਾਹਿਬ ਨੂੰ ਧਮਕੀ ਦੇਣ ਵਾਲੇ ਆ ਕਰਨੀ ਸੈਨਾ ਵਾਲੇ। ਇਹ ਕਰਨੀ ਜੀ ਸੈਨਾ ਵਾਲੇ ਤੁਹਾਨੂੰ ਪਤਾ ਹੀ ਆ ਕਿ ਉਦੋਂ ਬੜੇ ਸੁਰਖੀਆਂ ਚਾਏ ਸਨ ਜਦੋਂ ਇਹਨਾਂ ਨੇ ਪਦਮਾਵਤ ਫਿਲਮ ਦਾ, ਪਹਿਲਾਂ ਜਿਹਦਾ ਨਾਮ ਪਦਮਾਵਤੀ ਸੀ ਸ਼ਾਇਦ, ਉਹਦਾ ਵਿਰੋਧ ਕੀਤਾ ਸੀਗਾ। ਤਾਂ ਬਹਰਹਾਲ ਡਾਕਟਰ ਰਾਜ ਸ਼ੇਖਾਵਤ
ये सोशल मीडिया पे पोस्ट कर दे, सुन रहे गुलाब चंद तेरी औकात में रह, और हमारे महाराणा प्रताप का अपमान तू पहले भी कर चुका है और फिर किया है। करनी सैनिकों मारो रेस, अगे डैश 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 को जब और जहां मिले। ठीक है, मतलब कि सीधे तौर पे ਇਹਨਾਂ ਨੇ ਕਰਨੀ ਸੈਨਿਕਾਂ ਨੂੰ ਕਿਹਾ ਹੈ ਕਿ ਇਹਨੂੰ ਮਾਰੋ, ਇੱਕ ਤਰ੍ਹਾਂ ਨਾਲ ਅੱਗੇ ਅਪਸ਼ਬਦ ਕਹਿ ਕੇ। ਤਾਂ ਗੱਲ ਇਹ ਆ ਕਿ ਗੁਲਾਬ ਚੰਦ ਕਟਾਰੀਆ ਜਿਹੜੇ ਆ ਉਹ ਤੁਹਾਨੂੰ ਪਤਾ ਰਾਜਸਥਾਨ ਤੋਂ ਆ, ਕਰਨੀ ਸੈਨਾ ਵਾਲੇ ਵੀ ਜਿਹੜੇ ਆ ਇਹ ਰਾਜਸਥਾਨ ਦੇ ਵਿੱਚ ਬੜਾ ਜ਼ੋਰ ਰੱਖਦੇ ਨੇ। ਹੁਣ ਗੱਲ ਇਹ ਆ ਕਿ 3 ਦਿਨ ਪਹਿਲਾਂ ਗੁਲਾਬ ਚੰਦ ਕਟਾਰੀਆ ਉਦੈਪੁਰ ਦੇ ਵਿੱਚ ਗਏ ਸਨ। ਗਗੌਂਦਾ ਦੇ ਵਿੱਚ ਮਹਾਰਾਣਾ ਪ੍ਰਤਾਪ ਨੂੰ ਲੈ ਕੇ ਉਹਨਾਂ ਨੇ ਕੋਈ ਬਿਆਨ ਦਿੱਤਾ ਸੀਗਾ। ਠੀਕ ਹੈ ਨਾ ਸਰ, ਉੱਥੋਂ ਹੀ ਇਹਨਾਂ ਦਾ ਵਿਵਾਦ ਜਿਹੜਾ ਹੈ ਉਹ ਤੁਰਦਾ ਤੁਰਦਾ ਇੱਥੋਂ ਤੱਕ ਪਹੁੰਚਿਆ ਹੈ। ਜੀ ਤੇ ਉਦੈਪੁਰ ਦੇ ਜਿਹੜੇ ਪੁਲਿਸ ਸੁਪਰੀਡੈਂਟ ਆ ਉਹਨਾਂ ਦਾ ਕਹਿਣਾ ਹੈ ਕਿ ਮਾਮਲਾ ਹੁਣੇ ਹੀ ਉਹਨਾਂ ਦੀ ਜਾਣਕਾਰੀ ਚ ਆਇਆ ਤੇ ਫਿਰ ਦੇਖਾਂਗੇ। ਅੱਛਾ, ਜੇ ਆਪਾਂ ਵੇਖੀਏ 22 ਦਸੰਬਰ ਨੂੰ ਜੋ ਇਹ ਹੋਇਆ, ਇੱਕ ਉੱਥੇ ਨਾ ਕੋਈ ਪ੍ਰੋਗਰਾਮ ਸੀ, ਸ਼ਿਲਾਨਿਆਸ ਸੀ ਸ਼ਾਇਦ, ਜੀ ਉੱਥੇ ਇਹਨਾਂ ਨੇ ਕੋਈ ਬਿਆਨ ਦਿੱਤਾ ਸੀਗਾ। ਇਹਨਾਂ ਨੇ ਜੀ ਕਿਹਾ ਸੀਗਾ ਕਿ ਮਹਾਰਾਣਾ ਪ੍ਰਤਾਪ ਦਾ ਨਾਮ ਕਾਂਗਰਸ ਦੇ ਰਾਜ ਵਿੱਚ ਸੁਣਦੇ ਸੀ। ਇਸ ਜੀ ਮਹਾਰਾਣਾ ਪ੍ਰਤਾਪ ਨੂੰ ਪਹਿਲੀ ਵਾਰ ਜਿੰਦਾ ਕਰਨ ਦਾ ਕੰਮ ਭਾਰਤੀ ਜਨਤਾ ਪਾਰਟੀ ਨੇ ਕੀਤਾ ਹੈ। ਜੀ ਠੀਕ ਹੈ ਜੀ, ਪਹਿਲੀ ਵਾਰ ਵਿਧਾਇਕ ਭੂਰਾ ਬਾਈ ਐਮਐਲਏ ਬਣ ਕੇ ਆਏ ਸੀ ਤੇ ਪਹਿਲੀ ਵਾਰ ਵਿਧਾਨ ਸਭਾ ਦੇ ਵਿੱਚ ਸਰਕਾਰ ਬਣਾਈ ਸੀ। ਤਦ ਅਸੀਂ ਵਿਕਾਸ ਦਾ ਪੈਸਾ ਗੰਗੋਦਾ ਨੂੰ ਭੇਜਿਆ ਸੀ ਜਾਂ ਨਹੀਂ, ਸਵਾਲੀਆ ਨਿਸ਼ਾਨ। ਹੁਣ ਹਲਦੀ ਘਾਟੀ ਵੀ ਜਾਣੀ ਜਾਂਦੀ ਹੈ, ਪੋਖਰਗੜ੍ਹ ਨੂੰ ਵੀ ਜਾਣਿਆ ਜਾਂਦਾ ਹੈ ਤੇ ਚਾਵੰਡ ਨੂੰ ਵੀ ਜਾਣਿਆ ਜਾਂਦਾ ਹੈ। ਮਾਇਰੇ ਜੀ ਕੀ ਗੁਫਾ ਥੀ ਕਿ ਨਹੀਂ, ਇਹ ਅੱਗੇ ਕਹਿੰਦੇ ਆ। ਕਹਿੰਦੇ ਕਿ ਤੁਹਾਨੂੰ ਇੰਨੇ ਸਾਲ ਦਿਖਦੀ ਸੀ, ਜੀ ਅਸੀਂ ਸੜਕ ਬਣਾਈ, ਰਸਤੇ ਬਣਾਏ, ਉਦੇ ਸਿੰਘ ਦੀ ਛਤਰੀ ਇੱਥੇ ਬਣਾਈ, ਤੇ ਇਹਨਾਂ ਗੱਲਾਂ ਨੂੰ ਕੌਣ ਯਾਦ ਰੱਖਦਾ? ਅਸੀਂ ਲੋਕਾਂ ਦਾ ਕੰਮ ਕਰਨ ਦਾ ਤਰੀਕਾ ਜਾਣਦੇ ਆ, ਸਾਡੇ ਜੀ ਲਈ ਨਹੀਂ, ਤੁਹਾਡਾ ਪੈਸਾ ਤੁਹਾਡੇ ਤੱਕ ਪਹੁੰਚਾਉਂਦੇ ਆ, ਅਸੀਂ ਟਾਂਕਾ ਨਹੀਂ ਲਾਉਂਦੇ, ਸਹੀ ਪਹੁੰਚਾਉਂਦੇ ਆ। ਮਤਲਬ ਕਿ ਕੁਝ ਇਸ ਤਰ੍ਹਾਂ ਇਹਨਾਂ ਨੇ ਬਿਆਨ ਦਿੱਤੇ ਆ। ਤੇ ਅੱਗੇ ਕਿਹਾ ਸੀਗਾ ਕਿ ਬਾਪ ਪਾਰਟੀ ਜਿਹੜੀ ਇਹਨਾਂ ਦੀ ਹੈ, ਕਹਿੰਦੇ ਕਿ ਉਹ ਕਹਿੰਦੇ ਆ ਕਿ ਹਿੰਦੂ ਨਹੀਂ ਹੈ। ਜੀ ਤੇ ਤੂੰ ਕਿੱਥੋਂ ਆਇਆ? ਮਹਾਰਾਣਾ ਪ੍ਰਤਾਪ ਦੀ ਸੈਨਾ ਚ। ਹੂੰ ਅਗਰ ਤੂੰ ਇੱਥੋਂ ਦਾ ਆਦਿਵਾਸੀ ਨਹੀਂ ਹੁੰਦਾ ਤਾਂ ਬੀਲੂ ਰਾਣਾ ਨਹੀਂ ਹੁੰਦਾ ਤਾਂ ਕੀ ਰਾਣਾ ਯੁੱਧ ਲੜ ਸਕਦਾ ਸੀ? ਜੀ ਤੁਸੀਂ ਕਿਉਂ ਵਰਗਲਾ ਰਹੇ ਹੋ? ਆਪਣੇ ਸਵਾਰਥਾਂ ਦੇ ਕਾਰਨ ਦੇਸ਼ ਨੂੰ ਕਮਜ਼ੋਰ ਕਰਨਾ ਚਾਹੁੰਦੇ ਹੋ। ਅਗਰ ਐਸੇ ਇਹੋ ਜਿਹੇ ਮਾਮਲੇ ਦੇ ਵਿੱਚ ਫੁੱਟ ਪਾ ਕੇ ਰਾਜ ਕਰੋਗੇ ਤਾਂ ਤੁਸੀਂ ਵੀ ਬਰਬਾਦ ਹੋ ਜਾਓਗੇ, ਯਾਦ ਰੱਖਣਾ। ਠੀਕ ਹੈ ਜੀ, ਜੀ ਇਹ ਕਿਉਂਕਿ ਕੁਝ ਮਾਰਵਾੜੀ ਸ਼ਬਦ ਆ, ਕੁਝ ਹਿੰਦੀ ਸ਼ਬਦ ਆ, ਤਾਂ ਮੈਂ ਆਪਣੇ ਇੱਕ ਪੱਧਰ ਤੇ ਥੋੜਾ ਜਿਹਾ ਮਾਰਵਾੜੀ ਸ਼ਬਦ ਨੂੰ ਸਮਝ ਲੈਣਾ, ਤਾਂ ਮੈਂ ਉਸ ਹਿਸਾਬ ਨਾਲ ਇਹਨਾਂ ਨੂੰ ਉਲੱਥ ਕੇ ਤੁਹਾਡੇ ਸਾਹਮਣੇ ਲਿਆ ਰਿਹਾ ਜੀ। ਠੀਕ ਹੈ, ਫਿਰ ਅੱਗੇ ਕਿਹਾ ਕਿ ਕੁਝ ਦਿਨ ਤੁਹਾਨੂੰ ਚੰਗਾ ਲੱਗੇਗਾ, ਲੇਕਿਨ ਬਾਅਦ ਦੇ ਵਿੱਚ ਰੋ ਕੇ ਮੱਥਾ ਫੜ ਕੇ ਕਿ ਇਹਨਾਂ ਨੇ ਸਾਨੂੰ ਬਰਬਾਦ ਕੀਤਾ। ਅੱਛੇ ਕੰਮ ਕਰੋ ਨਾ, ਬਰਾਬਰੀ ਦੀ ਦੌੜ ਲਗਾਓ ਨਾ, ਇਹੋ ਜਿਹੇ ਜੀ ਖੋਟੇ ਕਰਮ ਕਰਨ ਕਰਕੇ ਕਿਉਂ ਮਰਨਾ ਚਾਹੁੰਦੇ ਹੋ? ਅੱਜ ਕੱਲ ਦੇ ਜੀ ਨੌਜਵਾਨਾਂ ਨੂੰ ਕੀ ਹੋ ਗਿਆ? ਸਿੱਖਿਆ ਅਸੀਂ ਪਹੁੰਚਾ ਰਹੇ ਹਾਂ, ਨੌਕਰੀ ਅਸੀਂ ਦੇ ਰਹੇ ਹਾਂ, ਵਿਕਾਸ ਅਸੀਂ ਕਰਾ ਰਹੇ ਹਾਂ, ਸਕੀਮਾਂ ਅਸੀਂ ਲਿਆ ਰਹੇ ਹਾਂ। ਉਹ ਕਹਿ ਰਹੇ ਕਿ ਅਸੀਂ ਅੱਡ ਹਾਂ, ਕਿ ਅਸੀਂ ਅੱਡ ਹਾਂ। ਜੀ ਤਾਂ ਗੱਲ ਮਤਲਬ ਕਿ ਇਹ ਇਸ ਤਰ੍ਹਾਂ ਦਾ ਇੱਕ ਭਾਸ਼ਣ ਸੀ, ਲੰਮਾ ਚੌੜਾ ਭਾਸ਼ਣ ਸੀ, ਜਿਹਦੇ ਤੋਂ ਕਰਨੀ ਸੈਨਾ ਵਾਲੇ ਜਿਹੜੇ ਆ ਉਹ ਹੁਣ ਆ ਗਏ ਨੇ ਤੈਸ਼ ਦੇ ਵਿੱਚ। ਦੇਖੋ ਗੱਲ ਇਹ ਆ ਕਿ ਇਹ ਆ ਰਾਜਪਾਲ, ਜੀ ਇਹ ਅੱਗੇ ਵੀ ਇਸ ਤਰ੍ਹਾਂ ਦੇ ਵਿਵਾਦਤ ਬਿਆਨ ਦੇ ਚੁੱਕੇ ਆ। ਕਰਨੀ ਸੈਨਾ, ਅੱਛਾ, ਕਰਨੀ ਸੈਨਾ ਵਾਲਿਆਂ ਨੇ ਜਿਸ ਤਰ੍ਹਾਂ ਧਮਕੀ ਦਿੱਤੀ ਆ, ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਇਸ ਗੱਲ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਕਿ ਗਵਰਨਰ ਤੇ ਕੋਈ ਸਿੱਧਾ ਕੇਸ ਤੇ ਹੋ ਨਹੀਂ ਸਕਦਾ। ਜੀ ਜਦੋਂ ਤੁਹਾਡੇ ਕੋਲ ਇਮਿਊਨਿਟੀ ਹੈ ਸੰਵਿਧਾਨਕ ਤੌਰ ਤੇ, ਫਿਰ ਤੁਸੀਂ ਸ਼ਬਦਾਂ ਦੀ ਚੋਣ ਸਹੀ ਰੱਖੋ। ਜੀ ਇਹੋ ਜਿਹੇ ਵਿਵਾਦਤ ਮਾਮਲਿਆਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਗਵਰਨਰ ਨੂੰ ਨਹੀਂ ਪੈਣਾ ਚਾਹੀਦਾ, ਇਹ ਮੇਰਾ ਮੰਨਣਾ ਹੈ। ਜੀ ਉਹਨਾਂ ਨੂੰ ਆਪਣੇ ਵਿਵੇਕ ਤੋਂ ਕੰਮ ਲੈਂਦੇ ਆ, ਇਹੋ ਜਿਹੀਆਂ ਸਟੇਟਮੈਂਟਾਂ ਨਹੀਂ ਦੇਣੀਆਂ ਚਾਹੀਦੀਆਂ। ਦੂਜੀ ਗੱਲ, ਕਰਨੀ ਸੈਨਾ ਵਾਲੇ ਸਿੱਧਾ ਕਹਿ ਰਹੇ ਨੇ ਕਿ ਮਾਰੋ ਇੱਕ ਗਵਰਨਰ ਨੂੰ, ਤਾਂ ਬਈ ਇਹ ਕੀ ਜੀ ਚੱਲ ਰਿਹਾ ਇਸ ਮੁਲਕ ਦੇ ਵਿੱਚ? ਜੇ ਗਵਰਨਰ ਤੇ ਚਲੋ ਮੁਕੱਦਮਾ ਨਹੀਂ ਪਾਇਆ ਜਾ ਸਕਦਾ, ਤੁਸੀਂ ਉਹਦੇ ਪੁਤਲੇ ਫੂਕ ਕੇ ਵਿਰੋਧ ਦਰਜ ਕਰ ਲਓ। ਜੀ
ਜਾਂ ਇਤਿਹਾਸਕ ਤੱਥਾਂ ਦੇ ਹਵਾਲੇ ਨਾਲ ਤੁਸੀਂ ਗੱਲ ਕਰ ਲਓ, ਜਿਨ੍ਹਾਂ ਕੋ ਆਪਾਂ ਨੂੰ ਇਹ ਵਿਵਾਦ ਨੂੰ ਆਪਾਂ ਸਮਝਿਆ ਕਿ ਰਾਜਸਥਾਨ ਦਾ ਵਿਵਾਦ ਹੈ, ਮਹਾਰਾਣਾ ਪ੍ਰਤਾਪ ਨੂੰ ਲੈ ਕੇ ਵਿਵਾਦ ਹੈ। ਹੂੰ ਠੀਕ ਹੈ ਜੀ। ਜੀ ਹੁਣ ਗੱਲ ਇਹ ਆ ਕਿ ਜੇ ਤੁਹਾਨੂੰ ਲੱਗਦਾ ਤੁਸੀਂ ਕਰ ਲਓ, ਪਰ ਏਦਾਂ ਮਾਰਨਾ ਕਸਾਉਣਾ। ਅੱਗੇ ਇਹਨਾਂ ਦਾ ਇੱਕ ਬੰਦਾ, ਇੱਕ ਗੈਂਗਸਟਰ ਗੈਂਗ ਨੇ ਮਾਰਿਆ ਸੀ, ਤੁਹਾਨੂੰ ਯਾਦ ਹੋਣਾ ਬਹੁਤ। ਉਦੋਂ ਵੀ ਜੀ ਇਹਨਾਂ ਜੀ ਦੇ ਕੁਝ ਲੀਡਰ ਕਹਿੰਦੇ ਸੀ ਅਸੀਂ ਇਹ ਕਰ ਦਿਆਂਗੇ, ਵਾਹ ਕਰ ਦਿਆਂਗੇ, ਪਰ ਬਾਅਦ ਚ ਕੀ ਕੀਤਾ ਤੁਸੀਂ? ਹੂੰ ਇਹ ਵੀ ਇੱਕ ਵੱਡਾ ਸਵਾਲ ਹੈ। ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਇਸ ਮੁਲਕ ਦੇ ਵਿੱਚ ਚੱਲਦਾ ਪਿਆ ਨਾ, ਕੋਈ ਕਹਿੰਦਾ ਕਿ ਬਾਈ ਇੱਥੋਂ ਸਾਰੇ ਕੱਢ ਦਿਓ, ਮੁਸਲਮਾਨਾਂ ਨੂੰ ਕੱਢ ਦਿਓ, ਹਿੰਦੂ ਰਾਸ਼ਟਰ ਬਣਾਉਣਾ। ਜੀ ਕੋਈ ਮਤਲਬ ਕਿ ਇੱਕ ਮੱਧ ਪ੍ਰਦੇਸ਼ ਦੇ ਵਿੱਚ ਜਲਸਾ ਹੋਇਆ, ਉਹ ਜੀ ਵੱਖਰਾ ਹੀ ਉਹਨਾਂ ਨੇ ਹਿੰਦੂ ਸੰਗਠਨ ਆਪਣਾ ਬਣਾ ਰੱਖਿਆ, ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ, ਵਿਦਿਆਰਥੀ, ਕੁਛ ਇਸ ਤਰ੍ਹਾਂ। ਤਾਂ ਗੱਲ ਇਹ ਆ ਕਿ ਉਹਨਾਂ ਨੇ ਕਿਹਾ ਕਿ ਅਸੀਂ ਇਲੈਕਸ਼ਨ ਜਿੱਤਣਾ, ਭਾਵੇਂ ਬੰਬ ਸੁੱਟੀਏ, ਜੋ ਮਰਜ਼ੀ ਕਰੀਏ। ਇਸ ਮੁਲਕ 'ਚ ਕੀ ਚੱਲਦਾ ਪਿਆ? ਜੀ ਚਰਚਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਤਾਂ ਇਹ ਸਾਰਾ ਸਿਸਟਮ ਜਿਹੜਾ ਹੈ ਨਾ, ਇਹ ਖਤਰਨਾਕ ਹੈ ਗੁਰਪ੍ਰੀਤ। ਇਸ ਨੂੰ ਹੂੰ ਰੋਕਿਆ ਜਾਣਾ ਚਾਹੀਦਾ ਜਾਂ ਰੁਕਣਾ ਚਾਹੀਦਾ, ਕਿਉਂਕਿ ਗੁਲਾਬ ਚੰਦ ਕਟਾਰੀਆ ਜੇ ਬੋਲੇ ਨੇ ਤਾਂ ਗਲਤ ਆ। ਮੇਰਾ ਇਹ ਮੰਨਣਾ ਕਿ ਤੁਸੀਂ ਰਾਜਪਾਲ ਹੋ, ਜੇ ਤੁਸੀਂ ਮੈਂਬਰ ਪਾਰਲੀਮੈਂਟ ਜਾਂ ਵਿਧਾਨ ਸਭਾ ਦੇ ਮੈਂਬਰ ਹੋਵੋ ਤਾਂ ਠੀਕ ਆ, ਤੁਸੀਂ ਆਪਣੀ ਗੱਲ ਆਪਦੀ ਰੱਖੋ, ਜਿੱਦਾਂ ਮਰਜ਼ੀ ਕਰੋ, ਕੋਈ ਫਰਕ ਨਹੀਂ ਪੈਂਦਾ। ਪਰ ਜੀ ਜਦ ਤੁਸੀਂ ਐਸੇ ਅਹੁਦੇ ਤੇ ਹੋ ਤਾਂ ਇਹਨਾਂ ਚੀਜ਼ਾਂ ਤੋਂ, ਕੰਟਰੋਵਰਸ਼ੀਅਲ ਚੀਜ਼ਾਂ ਤੋਂ ਗਰੇਜ਼ ਕਰਨਾ ਚਾਹੀਦਾ। ਪਰ ਮੈਨੂੰ ਲੱਗਦਾ ਕਿ ਕਾਰਵਾਈ ਹੋਏਗੀ ਕਰਨੀ ਸੀ ਉਹ ਹੂੰ ਜਿਹੜੇ ਸ਼ਿਕਾਵਤ ਸਾਹਿਬ। ਜੀ ਇਸ ਤੋਂ ਅੱਗੇ ਚੱਲੀਏ ਤਾਂ ਉਧਰ ਅਕਾਲੀ ਭਾਜਪਾ ਗੱਠਜੋੜ ਦੀ ਗੱਲ ਤੁਰੀ ਤਾਂ ਜਾਂਦੀ ਹੈ, ਪਰ ਤੁਰ ਕੇ ਜਾਈ ਕਿੱਧਰ ਨੂੰ ਜਾਂਦੀ, ਕਿਤੇ ਪਹੁੰਚ ਕਿਉਂ ਨਹੀਂ ਰਹੀ ਜੀ? ਪਾਇਓ ਬਾਤ। ਦੇਖੋ ਗੁਰਪ੍ਰੀਤ, ਗੱਲ ਇਹ ਆ ਕਿ ਕੁਝ ਦਿਨ ਪਹਿਲਾਂ ਮੈਂ ਇਸ ਬਾਬਤ ਕਿਹਾ ਸੀਗਾ ਕਿ ਇੱਕ ਟੈਲੀ ਸਰਵੇ ਸ਼ੁਰੂ ਹੋਇਆ ਗੱਠਜੋੜ ਦੇ। ਜੀ ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀ ਆਪਣੀ ਜਾਣਕਾਰੀ ਆ, ਜੋ ਆਪਣੇ ਸੋਰਸਸ ਦੇ ਜ਼ਰੀਏ, ਕਿ 4-5 ਬੰਦੇ ਆ ਵੱਡੇ ਹਾਈ ਲੈਵਲ ਦੇ, ਜੀ ਉਹਨਾਂ ਚੋਂ ਕੁਝ ਦਿੱਲੀ 'ਚ ਬੈਠੇ ਆ, ਕੁਝ ਬੰਬੇ ਤੱਕ ਵੀ ਆ। ਤਾਂ ਜੀ ਉਹਨਾਂ ਨੇ ਗੱਲਬਾਤ ਤੋਰਨੀ ਸ਼ੁਰੂ ਕਰ ਦਿੱਤੀ ਹੈ, ਯਾਨੀ ਅਕਾਲੀ ਭਾਜਪਾ ਗੱਠਜੋੜ ਤੇ ਚਰਚਾ ਸ਼ੁਰੂ ਹੋ ਗਈ ਆ। ਹੁਣ ਜਿਹੜਾ ਐਂਡ ਵਾਲਾ ਨਵੇੜਾ ਹੋਣਾ, ਉਹ ਤੁਹਾਨੂੰ ਪਤਾ, ਅਮਿਤ ਸ਼ਾਹ, ਸੁਖਬੀਰ ਸਿੰਘ ਬਾਦਲ, ਜੀ ਇਹ ਆਪਾਂ ਨੂੰ ਸਾਫ਼ ਆ। ਤਾਂ ਉਹਦੇ ਵਿੱਚ ਕੋਈ ਵੀ ਸਾਲਸੀ ਜਿਹੜਾ ਮਰਜ਼ੀ ਹੋਵੇ, ਤਾਂ ਸਾਲਸੀ ਤਿਆਰ ਹੋ ਚੁੱਕੇ ਨੇ। ਮੈਂ ਨਾ ਹਲੇ ਰਿਵੀਲ ਨਹੀਂ ਕਰੂੰਗਾ, ਜੇ ਗੱਠਜੋੜ ਹੋਇਆ ਤਾਂ, ਜੇ ਨਾ ਹੋਇਆ ਤਾਂ ਕਿਸੇ ਟਾਈਮ ਫਿਰ ਉਹ ਨਾ ਰਿਵੀਲ ਵੀ ਕਰ ਸਕਦੇ ਆ ਆਪਾਂ। ਪਰ ਜੀ ਗੱਲਬਾਤ ਚੱਲ ਰਹੀ ਹੈ, ਜਿੰਨੀ ਕੋ ਆਪਾਂ ਨੂੰ ਜਾਣਕਾਰੀ ਮਿਲੀ ਹੈ। ਤੇ ਵੈਸੇ ਵੀ ਤੁਸੀਂ ਦੇਖੋ ਕਿ ਭਾਰਤੀ ਜਨਤਾ ਪਾਰਟੀ ਦੇ ਨਾਇਬ ਸੈਣੀ ਹੈ, ਜਿਹੜੇ ਹਰਿਆਣਾ ਤੋਂ ਮੁੱਖ ਮੰਤਰੀ ਆ, ਅਮਿਤ ਜੀ ਸ਼ਾਹ, ਇਹ ਜਿਵੇਂ ਆ ਰਹੇ ਨੇ ਹੁਣ, ਆਪਣੇ ਸਮਾਗਮ ਜਿਹੜੇ ਚੱਲ ਰਹੇ ਨੇ, ਸ਼ਹੀਦੀ ਸਮਾਗਮ, ਉਹਨਾਂ ਦੇ ਵਿੱਚ ਕੱਲ ਇਹਨਾਂ ਨੇ 84 ਕਤਲੇਆਮ ਪੀੜਤਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ ਆ। ਤਾਂ ਯਾਨੀ ਜੀ ਪੰਜਾਬ ਵੱਲ ਵੇਖਣਾ, ਝਾਕਣਾ ਸ਼ੁਰੂ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤੋ ਜੀ ਇਸ ਕਰਕੇ ਮੇਰੇ ਖਿਆਲ ਦੇ ਨਾਲ ਆਉਣ ਵਾਲੇ 1 ਜਾਂ 2 ਮਹੀਨਿਆਂ ਤੱਕ ਪਤਾ ਲੱਗ ਜੂ ਕਿ ਇਹ ਇਲੈਕਸ਼ਨ ਜਿਹੜੇ ਪਹਿਲਾਂ ਤੋਂ ਗੱਠਜੋੜ ਦੇ ਸਮੀਕਰਨ ਬਣਦੇ ਆ ਕਿ ਨਹੀਂ ਬਣਦੇ। ਦੇਖੋ, ਹੂੰ ਅਸੀਂ ਇਹ ਨਹੀਂ ਕਹਿ ਰਹੇ ਕਿ ਗੱਠਜੋੜ ਹੋ ਜਾਏਗਾ, ਅਸੀਂ ਇਹ ਕਹਿ ਰਹੇ ਕਿ ਗੱਲ ਚੱਲ ਪਈ। ਦੇਖੋ ਜੀ ਗੱਲ ਬਣਦੀ ਹੈ ਕਿ, ਪਰ 1-2 ਮਹੀਨਿਆਂ ਤੱਕ ਸਾਰੀਆਂ ਚੀਜ਼ਾਂ ਸਾਫ਼ ਹੋ ਜਾਣਗੀਆਂ, ਸਪਸ਼ਟ ਹੋ ਜਾਣਗੀਆਂ। ਜ਼ਰੂਰਤ ਤੇ ਹੈ, ਵੈਸੇ ਰਾਜਨੀਤਿਕ ਤੌਰ ਤੇ ਜ਼ਰੂਰਤ ਤੇ ਹੈ। ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਕਿ ਐ ਨਹੀਂ, ਐ ਨਹੀਂ। ਤੋ ਗੱਲ ਅਸਲ ਦੇ ਵਿੱਚ ਮਤਲਬ ਕਿ ਨਵੇੜੇ ਤੇ ਨਿਬੜਨੀ ਆ। ਪਰ ਇਸ ਦਰਮਿਆਨ ਇੱਕ ਚੀਜ਼ ਹੋ ਰਿਹਾ ਜਿਹੜੀ ਕਾਫੀ ਦਿਲਚਸਪ ਹੋ ਜਾਂਦੀ ਆ, ਕਿ ਅਕਾਲੀ ਤਿਆਰੀ ਕਰ ਰਹੇ ਆ। ਅਕਾਲੀ ਆਪਣੀ ਹਿਕਮਤੇ ਅਮਲੀ ਘੜਨ ਲੱਗ ਪਏ ਆ। ਖਾਸ ਸੀਟਾਂ ਤੇ ਖਾਸ ਚਿਹਰਿਆਂ ਨੂੰ ਇਹਨਾਂ ਨੇ ਕਹਿ ਵੀ ਦਿੱਤਾ, ਯੈਸ ਵੀ ਕਰ ਦਿੱਤੀ ਆ ਕਿ ਲੜੋ। ਤੇ ਜੀ ਮੈਨੂੰ ਇਉਂ ਲੱਗਦਾ ਕਿ ਸ਼ਾਇਦ ਹੋ ਸਕਦਾ ਕਿ ਬਾਦਲ ਫੈਮਿਲੀ ਚੋਂ ਇੱਕ ਤੋਂ ਵੱਧ ਜੀ ਲੜਨ। ਜੀ ਵੇਖਾਂਗੇ ਬਣਦਾ ਕੀ ਹੈ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉਧਰ ਆਮ ਆਦਮੀ ਪਾਰਟੀ ਦੇ ਚੇਅਰਮੈਨ ਨੇ ਲਾਈ ਹੈ ਗੁਹਾਰ। ਆਮ ਤੌਰ ਤੇ ਸਰਕਾਰੀ ਤੇ ਵਾਲੇ ਬੰਦੇ ਨੂੰ ਗੁਹਾਰ ਲਾਉਣ ਦੀ ਕੀ ਲੋੜ ਹੈ ਜੀ, ਉਹਨਾਂ ਦਾ ਤਾਂ ਹੁਕਮ ਚੱਲਦਾ ਹੁੰਦਾ। ਆ ਗੱਲ ਤੁਹਾਡੀ ਸਹੀ ਹੈ, ਹੁਕਮ ਤੇ ਚੱਲਦੇ ਹੁੰਦੇ ਨੇ। ਪਰ ਅੱਜ ਕੱਲ ਰਾਜ ਬਰਾਬਰ ਵੀ ਇੱਕ ਰਾਜ ਚੱਲ ਰਿਹਾ, ਪਿਸਤੌਲ ਦਾ ਰਾਜ। ਜੀ ਤੇ ਜਿਹੜੇ ਪਿਸਤੌਲ ਦੇ ਰਾਜ ਦੇ ਵਿੱਚ ਰਗੜੇ ਜਾਂਦੇ ਆ, ਤੁਹਾਨੂੰ ਪਤਾ ਹੀ ਆ, ਫਿਰ ਕੌਣ ਸੁਣਦਾ ਹੈ ਜੀ? ਕੌਣ ਸੁਣਦਾ ਰੌਲਾ ਠਾਣੇ ਵਿੱਚ ਸੱਚ ਦੀਆਂ ਚੀਕਾਂ ਦਾ? ਉਂਗਲ ਲਾ ਕੇ ਸਿੰਘ ਫਸਾਉਣੇ ਕੰਮ ਸ਼ਰੀਕਾਂ ਦਾ। ਗੱਲ ਇਹ ਜੀ ਆ ਕਿ ਬਈ ਇਹ ਨੇ ਚੇਅਰਮੈਨ ਸਾਹਿਬ ਗੁਰਵਿੰਦਰ ਸਿੰਘ ਬੈੜਵਾਲ।
ਜੀ, ਇਹਨਾਂ ਨੂੰ 50 ਲੱਖ ਰੁਪਏ ਦੀ ਧਮਕੀ ਦਿੱਤੀ ਕਿ ਲਿਆਓ ਬਈ 50 ਲੱਖ ਰੁਪਈਆ ਦੇ ਨਹੀਂ ਤੇ ਫਿਰ ਕੰਮ ਹੋ ਜਾਊਗਾ। ਬਹਿੜਵਾਲ ਜੀ, ਪਿੰਡ ਆ ਖੇਮਕਰਨ ਦਾ, ਤੇ ਜਿਹੜਾ ਕਥਿਤ ਤੌਰ ਤੇ ਥ੍ਰੈਟ ਕਾਲ ਆਇਆ ਉਹਦੇ ਵਿੱਚ ਦਾਅਵਾ ਕੀਤਾ ਉਹ ਹੈ ਪ੍ਰਭ ਦਾਸੂਵਾਲ। ਜੀ, ਮਤਲਬ ਕਿ ਇਹ ਨਾ, ਜੇ ਤੁਸੀਂ ਸਮਝੋਗੇ ਤੇ ਅੰਮ੍ਰਿਤਸਰ ਦੇ ਪਰਲੇ ਪਾਸੇ ਜੱਗੂ ਭਗਵਾਨਪੁਰ, ਡੋਨੀਵਲ, ਸੁਖ ਭਖਾਰੀ ਵਾਲੀਆ, ਇਹ ਕੁਝ ਗੈਂਗਸਟਰ ਨੇ। ਤੇ ਜੇ ਜੀ, ਅੰਮ੍ਰਿਤਸਰ ਤੋਂ ਹੇਠਾਂ ਨੂੰ ਆਪਾਂ ਤਰਨਤਾਰਨ ਵਾਲੀ ਸਾਈਡ ਆਉਨੇ ਆ ਜਾਂ ਪੱਟੀ ਵਾਲੀ ਸਾਈਡ ਆ ਜਾਂਦੇ, ਖੇਮਕਰਨ ਵਾਲੀ ਸਾਈਡ ਆ ਜਾਂਦੇ, ਤੇ ਇੱਧਰ ਆ ਜਾਂਦੇ ਨੇ ਪ੍ਰਭ ਦਾਸੂਵਾਲ, ਲੰਡਾ ਹਰੀਕੇ, ਸੱਤਾ ਨਸ਼ਹਿਰਾ ਵਾਲਾ, ਅੰਮ੍ਰਿਤਪਾਲ ਬਾਠ, ਇਹ ਸਾਰੇ ਇੱਧਰ ਦੇ ਆ ਜਾਂਦੇ ਆ। ਤੋ ਇਸ ਜੀ, ਕਰਕੇ ਜੇ ਆਪਾਂ ਵੇਖੀਏ ਤੇ ਸੂਰਤ-ਹਾਲ ਮਾਝੇ ਦੀ ਖਰਾਬ ਹੀ ਆ। ਹੁਣ ਇਸ ਸੱਜਣ ਨੂੰ ਜਿਹੜੀ ਕਾਲ ਆਈ ਆ, ਉਸ ਤੋਂ ਬਾਅਦ ਇਹਨੇ ਜਦੋਂ ਨਾ ਕੀਤੀ ਹੈ ਤਾਂ ਉਹਨਾਂ ਆਖਿਆ ਤੇਰਾ ਟੱਬਰ ਦਾ ਕੋਈ ਨੁਕਸਾਨ ਕਰਤਾ ਤੇ ਫਿਰ ਦੇਵੇਂਗਾ ਕਿ ਨਹੀਂ। ਉਸ ਤੋਂ ਜੀ, ਬਾਅਦ ਦੱਸਦੇ ਆ ਕਿ ਇਹ ਚੇਅਰਮੈਨ ਜਿਹੜਾ ਹੈ ਉਹ ਇੰਨਾ ਸਹਿਮ ਗਿਆ ਕਿ ਇਸਨੇ ਸਾਰਾ ਮਾਮਲਾ ਪਾਰਟੀ ਪ੍ਰਧਾਨ ਅਮਨ ਅਰੋੜਾ, ਪੰਜਾਬ ਮਾਮਲਿਆਂ ਦੇ ਜਿਹੜੇ ਇੰਚਾਰਜ ਨੇ ਮਨੀਸ਼ ਸਿਸੋਦੀਆ, ਉਹਨਾਂ ਦੇ ਧਿਆਨ ਚ ਲਿਆਂਦਾ, ਤੇ ਗੱਲ ਕਹਿੰਦੇ ਤੁਰਦੀ ਤੁਰ ਗਈ ਮੁੱਖ ਮੰਤਰੀ ਦੇ ਦਫ਼ਤਰ ਤੱਕ। ਜੀ, ਤਾਂ ਮਾਮਲਾ ਤੇ ਦਰਜ ਕਰ ਲਿਆ, ਪਰ ਤੁਸੀਂ ਸੋਚ ਕੇ ਦੇਖੋ, ਤੁਹਾਨੂੰ ਯਾਦ ਹੋਣਾ ਸ਼ਾਇਦ ਫਗਵਾੜੇ ਲਾਗੇ ਦੀ ਘਟਨਾ ਕਿ ਇੱਕ ਆਮ ਆਦਮੀ ਪਾਰਟੀ ਦੇ ਆਗੂ ਦੇ ਘਰ ਬੜੀ ਤਾਬੜਤੋੜ ਫਾਇਰਿੰਗ ਹੋਈ ਸੀ ਅੱਗੇ, ਫਗਵਾੜੇ ਦੀ ਆ ਕੁਝ ਘਟਨਾ ਹੈ ਦਿਨ ਜੀ। ਪਹਿਲਾਂ। ਹਾਂਜੀ ਜੀ, ਹਾਂ, ਰਾਜੂ ਕੁਝ ਦਿਨ ਦਰਵੇਸ਼ ਪਹਿਲਾਂ। ਨਾਮ ਦੇ, ਹਾਂਜੀ ਉਹਨਾਂ ਦਾ ਨਾਮ ਦਰਵੇਸ਼, ਰਾਜੂ ਦਰਵੇਸ਼ ਕਰਕੇ ਹੈ, ਆਮ ਆਦਮੀ ਹਾਂ ਪਾਰਟੀ ਦੇ ਲੀਡਰ ਨੇ, ਉਹਨਾਂ ਦੇ ਘਰ ਹਾਂਜੀ ਤੇ ਹਾਂਜੀ ਫਾਇਰਿੰਗ ਹੋਈ। ਹਾਂਜੀ। ਜੀ, ਤੋ ਗੱਲ ਇਹ ਹੈ ਕਿ ਇਹ ਨਾ ਪ੍ਰਸ਼ਾਸਕੀ ਤੌਰ ਤੇ ਬੜੀ ਵੱਡੀ ਫੇਲਿਅਰ ਹੋ ਜਾਂਦੀ ਹੈ ਗੁਰਪ੍ਰੀਤ, ਕਿਉਂਕਿ ਕੱਲ ਨੂੰ ਕਿਸੇ ਵੀ ਡਿਬੇਟ 'ਚ ਬੈਠਾ ਕੋਈ ਤਰਜਮਾਨ ਆਪਣੇ ਲਾਅ ਐਂਡ ਆਰਡਰ ਦੇ ਮੁੱਦੇ ਤੇ ਸਰਕਾਰ ਨੂੰ ਜੇ ਡਿਫੈਂਡ ਕਰ ਰਿਹਾ ਹੈ, ਤਾਂ ਜੀ, ਸਮਝੋ ਕਿ ਇੱਕ ਬਹੁਤ ਵੱਡਾ ਕਾਊਂਟਰ ਮਿਲ ਗਿਆ ਵਿਰੋਧੀ ਧਿਰਾਂ ਨੂੰ ਕਿ ਜੀ, ਭਾਈ ਤੁਹਾਡੇ ਤੇ ਆਪਣੇ ਚੇਅਰਮੈਨ ਵਿਚਾਰੇ ਦਰਖਾਸਤਾਂ ਦਿੰਦੇ ਫਿਰਦੇ ਨੇ, ਤੁਹਾਡੇ ਤੱਕ ਗੁਹਾਰਾਂ ਲਾਉਂਦੇ ਫਿਰਦੇ ਆ, ਤੇ ਲੋਕ ਜਿਹੜੇ ਆ ਉਹ ਇਹਨਾਂ ਤੱਕ ਕੀ ਪਹੁੰਚ ਕਰਨਗੇ। ਇਹਦਾ ਜੀ, ਮਤਲਬ ਹੈ ਕਿ ਹੇਠਲੇ ਪੱਧਰ ਦਾ ਬੰਦਾ ਤੇ ਇਹ ਸੋਚੇਗਾ ਕਿ ਗੈਂਗਸਟਰਾਂ ਦੇ ਨਾਲ ਹੀ ਸੈੱਟ ਕਰ ਲਓ ਮਾਮਲਾ, ਜਿੱਦਾਂ ਹੁੰਦਾ ਹੈ ਕਿ ਸਾਨੂੰ ਕਿਸੇ ਨੇ ਜੇ ਬਚਾਉਣਾ। ਤਾਂ ਇਹ ਜੀ, ਆਪਣੇ ਆਪ ਦੇ ਵਿੱਚ ਸਰਕਾਰ ਵਾਸਤੇ ਵੀ ਖਤਰਨਾਕ ਹੈ ਰਸਤਾ, ਲੋਕਾਂ ਵਾਸਤੇ ਤੇ ਹੂੰ, ਖਤਰਨਾਕ ਹੈ ਹੀ ਹੈ ਨਾ। ਕੱਲ ਆਪਾਂ ਗੱਲ ਕਰ ਰਹੇ ਸੀ ਕਿ ਕਾਂਗਰਸ ਦਾ ਕੋਈ ਆਗੂ ਸੀ, ਉਹਦੇ ਘਰੇ ਵੜ ਕੇ ਗੋਲੀ ਮਾਰ ਗਿਆ। ਤਾਂ ਜੀ, ਫਿਲਹਾਲ ਸਰਕਾਰ ਲਾ ਕਾਨੂੰਨੀ ਤੇ ਕੋਈ ਜ਼ਿਆਦਾ ਨਹੀਂ ਕਰ ਪਾ ਰਹੀ। ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਕੁਝ ਫੈਸਲੇ, ਕੁਝ ਕੜੇ ਜਿਹੜੇ ਆ ਨਾ ਨਿਰਣੇ ਕਰਨੇ ਹੀ ਪੈਣਗੇ। ਜੀ, ਬਿਲਕੁਲ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਗੱਲ ਵਾਤਾਵਰਣ ਦੇ ਨਾਲ ਜੁੜੀ ਹੋਈ ਕਰ ਲੈਂਦੇ ਆ। ਇਹ ਖਬਰ ਆ ਰਹੀ ਸੀ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਕੁਝ ਦਰਖਤ ਕੱਟੇ ਜਾਣੇ ਸੀ, ਪਰ ਇਹਨਾਂ ਨੂੰ ਲੈ ਕੇ ਖਾਸਾ ਵਿਵਾਦ ਹੋਇਆ ਤੇ ਹੁਣ ਆਖਿਰਕਾਰ ਕਹਿੰਦੇ ਪਾਬੰਦੀ ਲੱਗ ਗਈ ਹੈ ਪੰਜਾਬ ਵਿੱਚ ਰੁੱਖ ਕੱਟਣ ਦੇ ਉੱਪਰ। ਅਜੀ ਦੇਖੋ, ਜਿੱਦੀ ਕੋ ਮੇਰੇ ਕੋਲ ਜਾਣਕਾਰੀ ਹੈ, ਇੱਕ ਮਾਮਲਾ ਜਿਹੜਾ ਹੈ ਨਾ ਉਹ 에ਅਰਪੋਰਟ ਰੋਡ ਦਾ ਸੀਗਾ। ਜੀ, ਉਹਦੇ ਵਿੱਚ 250 ਰੁੱਖਾਂ ਦੀ ਕਟਾਈ ਕਰਨੀ ਸੀ, ਜਿਹਦੇ ਖਿਲਾਫ ਇੱਕ PIL ਦਾਖਲ ਕੀਤੀ ਜਾਂਦੀ ਹੈ। ਜੀ, ਮਤਲਬ ਕਿ ਪਟੀਸ਼ਨ ਇਸ ਤਰ੍ਹਾਂ ਸੀ ਕਿ ਵਿਕਾਸ ਪ੍ਰੋਜੈਕਟਾਂ ਦੇ ਨਾਂ ਤੇ ਵਾਤਾਵਰਣ ਦੇ ਪੈਮਾਨਿਆਂ ਤੇ ਕਾਨੂੰਨੀ ਪ੍ਰਕਿਰਿਆਵਾਂ ਦੀ ਅਣਦੇਖੀ ਕੀਤੀ ਜਾਂਦੀ ਹੈ। ਵੀ ਮਤਲਬ ਕਿ ਜੋ ਲੋਕਾਂ ਦੀ ਜ਼ਿੰਦਗੀ ਤੇ ਅਸਰ ਪੈਣਾ ਹੈ, ਕੋਈ ਉਹਦਾ ਵਾਤਾਵਰਣੀ ਅਨੁਮਾਨ ਨਹੀਂ ਹੁੰਦਾ, ਕੋਈ ਕਾਨੂੰਨੀ ਮਤਲਬ ਕਿ ਇਜਾਜ਼ਤ ਨਹੀਂ, ਕੋਈ ਅਸੈਸਮੈਂਟ ਨਹੀਂ ਠੋਸ। ਤਾਂ ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਹੁੰਦੀਆਂ, ਤਾਂ ਹੁਣ ਕੋਰਟ ਨੇ ਸਾਰਾ ਕੁਝ ਪੁੱਛ ਲਿਆ ਕਿ ਤਦ ਜੀ, ਤੱਕ ਭਾਈ ਅਸੀਂ ਕਿਸੇ ਨੂੰ ਵੀ ਰੁੱਖ ਕੱਟਣ ਦੀ ਇਜਾਜ਼ਤ ਨਹੀਂ ਦੇਵਾਂਗੇ। ਮਤਲਬ ਜੀ, 250 ਰੁੱਖਾਂ ਨੂੰ ਬਚਾਉਣ ਵਾਸਤੇ ਜਦੋਜਹਿਦ ਚੱਲੀ। ਵੈਸੇ ਤੁਸੀਂ ਦੇਖੋਗੇ 에ਅਰਪੋਰਟ ਰੋਡ ਹੈ ਨਾ ਜਿਹੜਾ, ਉਹ ਮੋਹਾਲੀ ਦਾ ਇਸ ਵੇਲੇ ਕਮਰਸ਼ਲੀ ਸਭ ਤੋਂ ਮਹਿੰਗਾ ਸਾਈਟ ਆ। ਜੀ, ਤੇ ਮੈਂ ਅੱਜ ਤੋਂ 15 ਕੁ ਸਾਲ ਪਹਿਲਾਂ ਉੱਥੇ ਜਦੋਂ ਜਾਂਦਾ ਹੁੰਦਾ ਸੀਗਾ, ਤਾਂ ਗੁਰਪ੍ਰੀਤ ਉੱਥੇ ਕੁਝ ਨਹੀਂ ਸੀ। ਅੱਜ ਇਦਾਂ ਦੇਖੀਏ ਤਾਂ ਨਵਾਂ ਮੋਹਾਲੀ ਵਸ ਗਿਆ। ਜੀ, ਵੇਂਦੇ ਆ ਬਿਲਕੁਲ। ਵੇਂਦੇ ਵੇਂਦੇ ਆ ਵੇਂਦੇ ਆ ਬਹੁਤ ਮਹਿੰਗੀ ਜਗ੍ਹਾ। ਤਾਂ ਉੱਥੇ ਬਹੁਤ ਹਰਿਆਲੀ ਸੀ, ਉਸ ਸੜਕ ਤੇ ਹੌਲੀ ਹੌਲੀ ਇਹਨਾਂ ਨੇ ਰੁੱਖ ਪੁੱਟਣੇ ਸ਼ੁਰੂ ਕਰ ਦਿੱਤੇ, ਤੇ 250 ਰੁੱਖ ਹੋਰ ਪੱਟਣੇ ਸੀ। ਉੱਥੇ ਆ ਕੇ ਗੱਲ ਫਸ ਗਈ। ਹੁਣ ਚੰਡੀਗੜ੍ਹ ਤੇ ਮੋਹਾਲੀ ਮਾਡਲ ਦਾ ਹੀ ਫਰਕ ਹੈ ਨਾ। ਚੰਡੀਗੜ੍ਹ ਦੇ ਵਿੱਚ ਤੇ ਇੱਕ ਰੁੱਖ ਵੀ ਪੁੱਟਣ ਵਾਸਤੇ ਬਹੁਤ ਬਹੁਤ ਜਦੋਜਹਿਦ ਕਰਨੀ ਪਵੇਗੀ। ਇੱਥੇ ਇੱਥੇ ਸੈਟਿੰਗ ਨਾਲ ਕੰਮ ਚੱਲ ਜਾਂਦਾ, ਪਰ ਮਾਮਲਾ ਚਲਾ ਗਿਆ ਹਾਈ ਕੋਰਟ ਦੇ ਕੋਲ। ਤਾਂ ਗੱਲ ਇਹ ਆ ਕਿ ਸਾਡਾ ਸੰਘਣਾ ਜੇ ਆਪਾਂ ਜੰਗਲਾਤ ਦੇਖੀਏ, ਉਹ ਪਹਿਲਾਂ ਹੀ ਘਟ ਰਿਹਾ ਹੈ।
ਠੀਕ ਹੈ ਨਾ ਜੀ। ਜੀ, ਸੋ ਸਾਡਾ ਜੀ, ਜੀ। ਖੇਤਰਫਲ ਜਿਹੜਾ ਕੁੱਲ ਜੰਗਲਾਤ ਦਾ ਉਹ ਘਟ ਰਿਹਾ, ਵਿਰਲਾ ਜੰਗਲਾਤ ਵੀ ਸਾਡਾ ਇੰਨਾ ਨਹੀਂ ਵੱਧ ਰਿਹਾ। ਤਾਂ ਮਤਲਬ ਕਿ ਇਸ ਦਾ ਸਾਨੂੰ ਵੇਖਣਾ ਹੀ ਪਏਗਾ। ਕੋਰਟ ਨੇ ਵੇਖਿਆ ਠੀਕ ਕੀਤਾ, ਕੋਰਟ ਨੇ ਵੇਖਿਆ ਠੀਕ ਕੀਤਾ ਹੈ, ਪਰ ਇਹ ਵੇਖਣਾ ਹੋਏਗਾ ਕਿ ਇਹ ਰੋਕ ਹੁਣ ਕਦੋਂ ਤੱਕ ਰਹਿੰਦੀ ਹੈ। ਤੇ ਦੂਜੀ ਗੱਲ ਇਹ ਆ ਹੂੰ, ਕਿ ਮੇਰੇ ਖਿਆਲ ਦੇ ਨਾਲ ਲੋਕਾਂ ਨੂੰ ਆਪਣੇ ਆਪ ਵੀ ਥੋੜਾ ਚੇਤੰਨ ਹੋ ਕੇ ਰੁੱਖਾਂ ਵਾਲੀ ਸਾਈਡ ਜਾਣਾ ਚਾਹੀਦਾ, ਕਿਉਂਕਿ ਵਾਤਾਵਰਣ ਦੇ ਪੱਖ ਤੋਂ ਅਸੀਂ ਜਿੰਨੇ ਐਕਸਟ੍ਰੀਮ ਹੋ ਰਹੇ ਹਾਂ ਉਦਯੋਗਾਂ ਪ੍ਰਤੀ, ਉਹਨਾਂ ਅਸੀਂ ਜ਼ਿੰਮੇਵਾਰ ਨਹੀਂ ਬਣ ਰਹੇ ਰੁੱਖਾਂ ਪ੍ਰਤੀ ਜਾਂ ਹੋਰ ਚੀਜ਼ਾਂ ਪ੍ਰਤੀ। ਹੂੰ। ਜੀ, ਬਿਲਕੁਲ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਗੱਲ ਕਰੀਏ ਗੁਰੂ ਦੀ ਹਜ਼ੂਰੀ ਦੇ ਵਿੱਚ ਅਕਲ ਦਾ ਜਲੂਸ ਕੱਢਿਆ ਗਿਆ ਹੈ। ਆਮ ਤੌਰ ਤੇ ਜਦੋਂ ਏਦਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ, ਦਿਲ ਨੂੰ ਖਾਸੀ ਠੇਸ ਪਹੁੰਚਦੀ ਹੈ ਸਿੱਖ ਸ਼ਰਧਾਲੂਆਂ ਦੇ, ਸਿੱਖ ਸੰਗਤਾਂ ਦੇ, ਤੇ ਪਾਇਓ ਚਾਨਣਾ। ਮੇਰੇ ਖਿਆਲ ਦੇ ਨਾਲ ਕੋਈ ਵੀ ਜਿਹੜਾ ਧਾਰਮਿਕ ਰੂਹ ਵਾਲਾ ਬੰਦਾ ਹੈ, ਤਾਂ ਉਹ ਮੇਰੇ ਖਿਆਲ ਦੇ ਨਾਲ ਚਾਹੇ ਉਹ ਨੌਨ ਸਿੱਖ ਵੀ ਆ, ਉਹ ਚੀਜ਼ ਨੂੰ ਚੰਗਾ ਨਹੀਂ ਸਮਝੇਗਾ। ਤੇ ਸਿੱਖ ਤੇ ਖਾਸ ਤੌਰ ਤੇ ਕਤਈ ਨਹੀਂ, ਕਿਉਂਕਿ ਫਿਰ ਕੁਝ ਦੋਖੀਆਂ ਨੂੰ ਮਕਸਦ ਮਿਲ ਜਾਂਦਾ ਹੈ ਜਾਂ ਬਹਾਨਾ ਮਿਲ ਜਾਂਦਾ ਹੈ ਕਿ ਭਾਈ ਟਾਰਗੇਟ ਕਰਨ ਦਾ ਵੀ। ਜੀ, ਅੱਛਾ, ਇਹ ਕਈ ਵਾਰ ਹੋਇਆ, ਗੋਲਕ ਪਿੱਛੇ ਪੱਗਾਂ ਲਾਤੀਆਂ ਜੀ, ਗੁਰੂ ਸਾਹਿਬ ਦੀ ਹਜ਼ੂਰੀ 'ਚ, ਫਿਰ ਪੁਲਿਸ ਵੀ ਬੁਲਾਉਣੀ ਪਈ ਕਈ ਵਾਰੀ ਬਾਹਰਲੇ ਜੀ, ਮੁਲਕਾਂ 'ਚ। ਆਪਣੇ ਵੀ ਇੱਥੇ ਪੰਜਾਬ ਦੇ ਵਿੱਚ ਇਹੋ ਹਾਲ ਹੈ, ਕਿਰਪਾਨਾਂ ਚੱਲ ਪੈਂਦੀਆਂ। ਜੀ, ਇੱਥੇ ਇੱਕ ਨਵਾਂ ਮਾਮਲਾ ਹੈ, ਸ਼ਾਇਦ ਆਪਣੀ ਆਡੀਅנס 'ਚ ਉੱਤੇ ਭਾਵੇਂ ਕਿਸੇ ਨੇ ਕੋਈ ਅਜਿਹਾ ਮਾਮਲਾ ਦੇਖਿਆ ਹੋਵੇ, ਪਰ ਮੈਨੂੰ ਲੱਗਦਾ ਆਪਾਂ ਦੋਵਾਂ ਨੇ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ ਹੋਣਾ, ਜੀ ਕਿ ਨਹੀਂ। ਪਟਿਆਲਾ ਜ਼ਿਲ੍ਹੇ ਦੀ ਘਟਨਾ ਹੈ ਕਿ ਸਿਹਰਾ ਖੋਲਣ ਤੋਂ, ਹੂੰ, ਉਹ ਸਿਹਰਾ ਖੋਲ ਰਿਹਾ ਕੋਈ ਸ਼ਖਸ, ਤੇ ਉਹ ਬੀਬੀ ਆਉਂਦੀ, ਉਹ ਖੋਲਣ ਲੱਗਦੀ ਹੈ ਤੇ ਉਹਨੂੰ ਧੱਕਾ ਮਾਰਦਾ, ਉੱਤੋਂ ਆ ਕੇ ਦੂਜਾ ਜਿਹੜਾ ਆਉਂਦਾ ਤੇ ਉਹ ਬਿਲਕੁਲ ਮਤਲਬ ਕਿ ਉਹਨੂੰ ਕਰ ਦਿੰਦਾ ਚਿੱਤ, ਜਿਵੇਂ ਅੰਡਰਟੇਕਰ ਸੁੱਟਦਾ ਹੁੰਦਾ ਸੀ ਮਾਰ ਕੇ, ਜੀ, ਹੱਥ ਜਾਂ ਧੌਲ ਜਿਹਾ ਮਾਰ ਕੇ। ਤਾਂ ਮਤਲਬ ਕਿ ਇਹ ਸਾਰਾ ਕੁਝ ਕੈਮਰੇ 'ਚ ਰਿਕਾਰਡ ਹੋ ਗਿਆ ਸਰ। ਕੈਮਰਾ ਤੇ ਚੱਲਦਾ ਹੀ ਹੁੰਦਾ ਨਾ ਜਦੋਂ ਲਾਵਾਂ ਤੇ ਬਹਿੰਦਾ ਜੂੜਾ। ਜੀ, ਤੇ ਹੁਣ ਬਹੁਤ ਇਹਨਾਂ ਦਾ ਕਹਿ ਲਓ ਕਿ ਲੋਕ ਮੱਕੂ ਠੱਪ ਰਹੇ ਆ ਕਿ ਤੁਸੀਂ ਕੋਈ ਅਕਲ ਤੋਂ ਕੰਮ ਲੈ ਲੈਂਦੇ। ਹਾਲਾਂਕਿ ਜੀ, ਜੋ ਪਾਠੀ ਸਿੰਘ ਆ, ਉਸਨੇ ਆ ਕੇ ਦੱਸਿਆ ਕਿ ਉਸ ਤੋਂ ਬਾਅਦ ਇਹ 10-15 ਮਿੰਟ ਬਾਹਰ ਗਏ ਨੇ, ਉਸ ਤੋਂ ਬਾਅਦ ਅੰਦਰ ਆਏ ਨੇ, ਤੇ ਫਿਰ ਇਹਨਾਂ ਨੇ ਕਿਹਾ ਕਿ ਭਾਈ ਸਾਨੂੰ ਖਿਮਾ ਯਾਚਨਾ ਦਿਓ, ਅਸੀਂ ਗੁਰੂ ਸਾਹਿਬ ਤੋਂ ਭੁੱਲ ਬਖਸ਼ਾਉਣਾ ਚਾਹੁੰਦੇ ਹਾਂ। ਫਿਰ ਅਰਦਾਸ ਕੀਤੀ ਗਈ ਬਕਾਇਦਾ। ਪਰ ਇਹ ਜੀ, ਇਹਨਾਂ ਮੂਰਖਾਂ ਨੂੰ, ਇੱਕ ਜੀਜਾ ਸੀ ਇੱਕ ਫੁੱਫੜ ਸੀ ਦਾ, ਤੇ ਮੈਨੂੰ ਤੇ ਜੀ, ਲੱਗਦਾ ਕਿ ਇਹੋ ਜਿਹੇ ਬੰਦਿਆਂ ਨੂੰ ਬੁਲਾਉਣਾ ਹੀ ਨਹੀਂ ਚਾਹੀਦਾ। ਔਰ ਪਹਿਲੀ ਗੱਲ ਆ ਕਿ ਸਿਹਰਾ ਖੋਲਣਾ, ਯਾਰ ਕਿੱਡੀ ਕੁ ਗੱਲ ਆ। ਹੂੰ, ਸਗੋਂ ਛੋਟਾ ਵੱਡੇ ਨੂੰ ਕਹਿੰਦਾ ਤੇ ਵੱਡਾ ਛੋਟੇ ਨੂੰ ਕਹਿੰਦਾ, ਦੋਨਾਂ ਵਾਸਤੇ ਮਾਣ ਵਾਲੀ ਗੱਲ ਹੁੰਦੀ, ਤੇ ਬੱਚੇ ਵੀ ਖੁਸ਼ ਹੁੰਦੇ ਕਿ ਕਿਵੇਂ ਬਿਲਕੁਲ। ਸਾਡੇ ਰਿਸ਼ਤੇਦਾਰ ਇੱਕ ਦੂਜੇ ਨੂੰ ਮਾਣ ਬਖਸ਼ਦੇ ਆ। ਜੀ, ਤੇ ਦੂਜੇ ਪਾਸੇ ਤੁਸੀਂ ਵੇਖੋਗੇ ਤੇ ਬਈ ਗੱਲ ਇਹ ਆ ਕਿ ਅਸਲ ਦੇ ਵਿੱਚ ਲੋਕ ਅੱਜ ਕੱਲ ਚੌਧਰ ਨੂੰ ਹੀ ਮਰਦੇ ਆ ਚੌਧਰ ਹੀ ਆ ਨਾ, ਸਿਹਰਾ ਖੋਲਣ ਦੀ ਵੀ ਰੌਲਾ ਚੌਧਰ ਹੋ ਗਈ। ਰੌ ਰੌਲਾ ਹੀ ਸਾਰਾ ਸਿਰੇ ਦਾ ਹੈ ਜੀ, ਮੈਨੂੰ ਹਾਂ, ਸਿਰਾ ਬਸ ਮਿਲ ਜੇ। ਸਿਹਰਾ ਮਿਲ ਜਾਵੇ, ਸਹੀ ਆ। ਹੂੰ, ਤੇ ਗੱਲ ਇਹ ਆ ਕਿ ਹੁਣ ਪਰ ਇਹਨਾਂ ਨੇ ਇਸ ਜੋੜੇ ਨੂੰ ਤੇ ਜ਼ਖਮ ਦੇ ਦਿੱਤੇ ਨਾ। ਬੱਚਾ ਵੀ ਸਾਰੀ ਬਿਲਕੁਲ। ਜ਼ਿੰਦਗੀ ਨਹੀਂ ਭੁੱਲ ਸਕੇਗਾ ਕਿ ਮੇਰਾ ਵਿਆਹ ਖਰਾਬ ਕਰ ਦਿੱਤਾ ਬੱਚੀ ਵੀ। ਤੋ ਇਹ ਜੀ, ਬਹੁਤ ਜੀ, ਇਹਨਾਂ ਨੇ ਘਟੀਆ ਹਰਕਤ ਕੀਤੀ ਆ, ਬਹੁਤ ਹੀ ਨਿੰਦਰਯੋਗ ਹਰਕਤ ਕੀਤੀ ਆ। ਤੇ ਮੇਰੇ ਖਿਆਲ ਦੇ ਨਾਲ ਇਹੋ ਜਿਹੀਆਂ ਖੁਸ਼ੀਆਂ ਦੇ ਮੌਕੇ ਤੇ ਨਾ ਆਪਣੇ ਚੌਧਰ ਦਾ ਕੀੜਾ ਜੇ ਕਿਤੇ ਸਪਰੇਅ ਸੁਪਰੂ ਪਾ ਕੇ ਉਹਨੂੰ ਬੇਹੋਸ਼ ਕਰ ਲਿਆ ਜਾਵੇ ਤੇ ਬਿਹਤਰ ਆ। ਬਿਲਕੁਲ ਧਾਰਮਿਕ ਪੱਖ ਤੋਂ ਵੀ ਨਿੰਦਣਯੋਗ ਹੈ, ਤੇ ਇੱਕ ਜੋੜੇ ਦਾ ਨਿੰਦਣਯੋਗ। ਬੜਾ ਖੂਬਸੂਰਤ ਪਲ ਵੀ ਖਰਾਬ ਕਰਨੇ ਬੜੀ ਨਿੰਦਣਯੋਗ ਇਹ ਗੱਲ ਹੈ। ਇਸ ਤੋਂ ਅੱਗੇ ਚੱਲੀਏ ਤਾਂ ਬਠਿੰਡਾ 'ਚ ਹਸਪਤਾਲ ਅੰਦਰ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜੀ। ਇਹ ਇੱਕ ਅਬੋਰ ਦੀ ਮਾਈ ਸੀ। ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ, ਤੁਸੀਂ ਸਾਡਾ ਇਲਾਕਾ ਥੋੜਾ ਜਿਹਾ ਦੇਖਿਆ ਗੁਰਪ੍ਰੀਤ, ਤੁਸੀਂ ਥੋੜਾ ਜੀ, ਮੈਨੂੰ ਲੱਗਦਾ ਪਿੱਛੇ ਰਹਿ ਗਏ ਸਾਡੇ ਤੋਂ। ਤਾਂ ਅਗਲਾ ਸ਼ਹਿਰ ਸਾਡਾ ਗਿੱਦੜਵਾਹੇ ਤੋਂ ਆਉਂਦਾ ਅਮਲੋਟ, ਤੁਸੀਂ ਜੀ, ਗਿੱਦੜਵਾਹੇ ਤੱਕ ਆਏ ਹੋ ਲੱਗਦਾ। ਜੀ, ਮਲੋਟ ਤੇ ਬਿਲਕੁਲ। ਮਲੋਟ ਤੋਂ ਅੱਗੇ ਆਉਂਦਾ ਅਬੋਰ, ਅਬੋਰ ਤੋਂ ਅੱਗੇ ਰਾਜਸਥਾਨ ਸਟਾਰਟ ਹੋ ਜਾਂਦਾ ਹੈ। ਠੀਕ ਜੀ, ਹੈ ਜੀ। ਇਹ ਸਾਰਾ ਜਿਹੜਾ ਇਲਾਕਾ ਹੈ ਨਾ, ਇਹ ਇੰਨਾ ਪਛੜਿਆ ਹੈ ਕਿ ਇੱਥੇ ਇਲਾਜ ਦੀ ਕੋਈ ਜ਼ਿਆਦਾ ਸੁਵਿਧਾ ਨਹੀਂ। ਸਰਕਾਰੀ ਹਸਪਤਾਲਾਂ 'ਚ ਮਾੜੀਆਂ ਮੋਟੀਆਂ ਬਿਮਾਰੀਆਂ ਜਾਂ ਮਾੜੇ ਮੋਟੇ ਇਲਾਜ ਤੇ ਹੋ ਜਾਂਦੇ ਆ। ਜੀ, ਅਕਸਰ ਵੱਡਾ ਇਲਾਜ ਬਿਮਾਰੀ ਹੈ, ਕੋਈ ਦਿਲ ਦੀ ਆ, ਗੁਰਦੇ ਦੀ ਆ, ਜਿਗਰ ਦੀ ਆ, ਪੇਟ ਦੀ ਆ, ਉਹ ਅਸੀਂ ਸਾਡਾ ਬੱਚਾ ਹੋਵੇ, ਮੇਰੇ ਮਤਲਬ ਕਿ ਹੁਣ ਤਾਂ ਚਲੋ ਸਾਡੇ ਘਰ ਦੇ ਤਾਂ ਬੱਚੇ ਥੋੜੇ ਵੱਡੇ ਹੋ ਗਏ, ਮੇਰੇ ਭਰਾ ਦੇ ਕਹਿ ਲਓ ਕਿ ਯਾਰ ਦੋਸਤ ਭਰਾ ਹੀ ਹੁੰਦੇ ਆ, ਉਹਦੇ ਬੱਚੇ ਜੀ, ਛੋਟੇ ਨੇ, ਉਹਨਾਂ ਦੀ ਸਾਰੀ ਦਵਾਈ ਬਠਿੰਡੇ ਤੋਂ ਚੱਲਦੀ ਹਿਸਾਬ ਨਾਲ, ਈਵਨ ਦੈਟ ਕਿ ਟੀਕਾਕਰਨ ਵੀ ਬਠਿੰਡੇ ਤੋਂ। ਤਾਂ ਯਾਨੀ ਹੂੰ, ਉਧਰੋਂ ਤੁਸੀਂ ਲਾ ਲਓ ਕਿ ਬਰਨਾਲੇ ਤੱਕ ਰਾਮਪੁਰੇ ਫੂਲ ਤੋਂ ਬਠਿੰਡੇ ਆਉਂਦੇ ਨੇ ਲੋਕ। ਤਾਂ ਜੀ, ਬਠਿੰਡੇ ਬਹੁਤ ਵੱਡੇ ਵੱਡੇ ਹਸਪਤਾਲ ਆ। ਇਸ ਤਰ੍ਹਾਂ ਹੀ ਇਧਰੋਂ ਅਬੋਹਰ ਵਾਲੀ ਸਾਈਡ, ਮੈਂ ਭੂਗੋਲਿਕ ਤੌਰ ਤੇ ਇਸ ਕਰਕੇ ਦੱਸ ਰਿਹਾ
ਕਿ ਸਾਰਾ ਪਤਾ ਲੱਗ ਜਾਵੇ ਕਿੱਥੋਂ ਮਰੀਜ਼ ਕਿੱਥੇ ਗਿਆ, ਕੀ ਹਿਸਾਬ ਕਿਤਾਬ ਹੋਇਆ। ਤੇ ਮਤਲਬ ਕਿ ਉਹ ਇੱਕ ਮਾਈ ਸੀ ਤੇ ਹਾਰਟ ਦੀ ਪ੍ਰੋਬਲਮ ਹੋਈ, ਦਿੱਲੀ ਹਾਰਟ ਜੀ, ਸੈਂਟਰ ਆ, ਉੱਥੇ ਖੜਿਆ ਗਿਆ, ਉੱਥੇ ਉਹਦੀ ਡੈਥ ਹੋ ਗਈ ਤੇ ਜੀ, 2 ਤੋਲੇ ਦਾ ਸੋਨਾ ਦਾ ਕੋਈ ਗਹਿਣਾ ਗੱਟਾ ਸੀ ਜਿਹੜਾ ਵਾਲੀਆਂ ਤੇ ਉਹਦੇ ਕੋਲ ਲਾ ਲਿਆ। ਜੀ, ਤੇ ਹਸਪਤਾਲ ਪ੍ਰਸ਼ਾਸਨ ਤੇ ਪਰਿਵਾਰ ਨੇ ਲਾਪਰਵਾਹੀ ਦਾ ਦੋਸ਼ ਲਾਇਆ ਔਰ ਇਹਦੇ ਚ ਬਕਾਇਦਾ FIR ਹੋ ਗਈ, ਤੁਸੀਂ ਹਿਸਾਬ ਲਾ ਲਓ, ਬਕਾਇਦਾ FIR ਹੋ ਗਈ ਆ। ਤਾਂ ਮਤਲਬ ਕਿ ਕਿੱਡੀ ਗੈਰ ਜ਼ਿੰਮੇਵਾਰਾਨਾ ਗੱਲ ਹੈ। ਅਜੇ ਆਪਾਂ ਹੂੰ, ਕੱਲ ਹੀ ਰੌਲਾ ਸੁਣਦੇ ਪਏ ਸੀ ਨਾ ਗੁਰਪ੍ਰੀਤ, ਕਿ ਸ਼ਾਇਦ ਲਾਸ਼ਾਂ ਦੀ ਅਦਲਾ ਬਦਲੀ ਹੋ ਗਈ ਲੁਧਿਆਣੇ, ਤਾਂ ਜੀ, ਹੁਣ ਜੀ, ਹੁਣ ਜਿਹੜੀਆਂ ਅਸਥੀਆਂ ਉਹਨਾਂ ਦਾ DNA ਹੋਏਗਾ। ਹੂੰ, ਇਸ ਤੋਂ ਪਹਿਲਾਂ ਵੀ ਆਪਾਂ ਅੱਗੇ ਦੇਖਿਆ ਇਸ ਤਰ੍ਹਾਂ, ਉਹ ਅੰਮ੍ਰਿਤਸਰ ਦੇ ਵਿੱਚ ਸ਼ਾਇਦ ਜੇਲ੍ਹ ਚੋਂ ਡੈੱਡ ਬੋਡੀ ਦੂਜਿਆਂ ਤੱਕ ਪਹੁੰਚ ਗਈ ਸੀ। ਤੋ ਜੀ, ਜੀ, ਇਹ ਸਾਰੀਆਂ ਘਟਨਾਵਾਂ ਬਹੁਤ ਹੈਰਾਨ ਕਰਦੀਆਂ। ਮੈਂ ਤੇ ਅੱਜ ਤੰਜ਼ ਕੱਸਿਆ ਸੀ ਇਸ ਸਿਸਟਮ ਤੇ ਕਿ ਸਾਨੂੰ ਹੁਣ ਕੀ ਮੁਰਦਿਆਂ ਦੇ ਸਰਾਣੇ ਵੀ ਸਿਕਿਉਰਿਟੀ ਖਿਲਾਰਨੀ ਪਿਆ ਕਰਨੀ ਹੈ ਕਿ ਕੋਈ ਮੁਰਦਾ ਨਾ ਜੀ, ਲੁੱਟਿਆ ਜਾਵੇ। ਇਹ ਬਹੁਤ ਖਤਰਨਾਕ ਸਟੇਜ ਹੈ ਸਾਡੀ ਮਨੁੱਖਤਾ ਦੇ ਪੱਖੋਂ ਵੀ, ਮਨੁੱਖਤਾ ਦਾ ਮਿਆਰ ਵੀ ਗਿਰ ਰਿਹਾ ਹੈ। ਤੇ ਜੇ ਪ੍ਰਸ਼ਾਸਕੀ ਪੱਖੋਂ ਦੇਖੀਏ ਤੇ ਉੱਥੇ ਤੇ ਫਿਰ ਕਹਿਣਾ ਹੀ ਕੀ ਆ। ਜੀ। ਇਹ ਇਨਸਾਨ ਨੂੰ ਵੀ ਇਨਸਾਨ ਹੋਣ ਦੇ ਨਾਤੇ ਸ਼ਰਮਸਾਰ ਕਰਦੀ ਹੈ ਵੀ ਭਾਈ ਇਨਸਾਨ ਹੈਗੇ ਵੀ ਆ ਅਸੀਂ, ਇੱਕ ਮਰੇ ਹੋਏ ਬੰਦੇ ਨੂੰ ਵੀ ਜੇ ਅਸੀਂ ਨਹੀਂ ਬਖਸ਼ਣਾ ਤਾਂ ਹੋਰ ਕਰਾਂਗੇ ਅਸੀਂ ਕੀ। ਇਹ ਹਾਲਾਤ ਉਸ ਬਣੇ ਤੋਂ ਹੋਏ ਨੇ। ਪਹਿਲਾਂ ਰਾਣਾ ਵਾਲਾ ਚੌਰੀਏ ਤਾਂ ਦੇਖ ਲਓ, ਕੜਾ ਵਗੈਰਾ ਚੋਰੀ ਕੀਤਾ ਹੈ ਨਾ, ਉਹ ਵੀ ਤਾਂ ਡੈੱਡ ਬੋਡੀ ਤੋਂ ਹੀ ਗਿਆ। ਇੱਕ ਪਿਸਟਲ ਵੀ ਕਹਿੰਦੇ ਨੇ ਉਸਦਾ ਚੋਰੀ ਹੋਇਆ ਸੀ, ਉਹ ਚ ਕਿੰਨੀ ਕੁ ਸੱਚਾਈ ਹੈ ਜੀ? ਜਾਂਦੇ ਜਾਂਦੇ ਇਹ ਵੀ ਦੱਸ ਦਿਓ। ਪਿਸਟਲ ਚੋਰੀ ਹੋਇਆ ਸੀ, ਉਹ ਵੀ ਸਾਡੇ ਸ਼ਹਿਰ ਦੇ ਨਾਮ ਮੜਤਾ, ਕਹਿੰਦੇ ਮਲੋਟ ਦਾ ਬੰਦਾ ਕੱਢ ਕੇ ਲੈ ਗਿਆ। ਫਿਰ ਮੈਂ ਕਨਫਰਮ ਕੀਤਾ, ਮੇਰੇ ਅੱਛਾ ਜੀ। ਆਪਣੇ ਭਾਈ ਬੰਦੂ ਕਾਫੀ ਹੈ ਚੰਡੀਗੜ੍ਹ ਮੋਹਾਲੀ ਪੁਲਿਸ 'ਚ, ਉਹ ਜੀ, ਨਹੀਂ ਬੰਦਿਆ ਸਿਆਣ ਲਿਆ ਸੀ ਤਕਰੀਬਨ 3-4 ਦਿਨ ਪਹਿਲਾਂ ਪੁਲਿਸ ਨੇ। ਚਲੋ ਆਪਾਂ ਉਹਦਾ ਇਲਾਕਾ ਤੇ ਨਹੀਂ ਰਿਵੀਲ ਕਰਾਂਗੇ, ਇਨਵੈਸਟੀਗੇਸ਼ਨ ਦਾ ਵਿਸ਼ਾ ਹੈ। ਮਲੋਟ ਦਾ ਨਹੀਂ ਸੀ ਜਿਵੇਂ ਖਬਰਾਂ ਲੱਗੀਆਂ, ਜੀ, ਪਰ ਹੋ ਸਕਦਾ ਕਿ ਉਹਨੇ ਸਮਾਨ ਦੇਤਾ ਹੋਵੇ, ਕਿਉਂਕਿ ਗੱਲ ਚੱਲ ਰਹੀ ਸੀ ਕਿ ਭਾਈ ਐਵੇਂ ਸਾਹਮਣੇ ਨਾ, ਕਿਉਂਕਿ ਉਹਨੇ ਨਿਹੰਗ ਸਿੰਘਾਂ ਦਾ ਬਾਣਾ ਪਹਿਨਿਆ ਸੀ, ਤਾਂ ਕਰਕੇ ਉਹ ਗੱਲ ਵੀ ਹੂੰ, ਚੱਲ ਰਹੀ ਸੀ। ਆਯੋਜਕਾਂ ਨੇ ਵੀ ਕਿਹਾ ਸੀਗਾ ਕਿ ਜੇ ਤੈਨੂੰ ਪੈਸੇ ਧੇਲੇ ਦੀ ਲੋੜ ਆ, ਸਮਾਨ ਦੇ ਬਰੋਬਰ ਅਸੀਂ ਪੈਸਾ ਦੇ ਦਿੰਦੇ ਹਾਂ। ਤੇ ਮੈਂ ਉਸ ਤੋਂ ਬਾਅਦ ਕੋਈ ਗੱਲ ਸੁਣੀ ਨਹੀਂ, ਹੋ ਸਕਦਾ ਕਿ ਸਮਾਨ ਮੁੜ ਗਿਆ ਹੋਵੇ, ਪਰ ਪਿਸਟਲ ਜੀ, ਵੀ ਸੀਗਾ। ਬਿਲਕੁਲ ਤੁਹਾਡੀ ਜਾਣਕਾਰੀ ਦੋਸਤ ਆ। ਜੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।